ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 13 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਸਪਾਂਸਰ ਦਾ ਧੰਨਵਾਦ ਕਰਨ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਪਡੇਟ ਟਰੱਕਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ ਮਾਫ ਕਰਨਾ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਪਾਲ ਸਿੰਘ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਜਿਨ੍ਹਾਂ ਦਾ ਨੰਬਰ ਹੈ 530 752 7605। ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ, ਕਿਸੇ ਵੀ ਤਰ੍ਹਾਂ ਦੀ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 1888-888-9914 ਤੇ ਵਿਸ਼ੇਸ਼ ਤੌਰ ਤੇ ਟਰੱਕਿੰਗ ਸ਼ੋਅ ਨੂੰ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਬ੍ਰੇਕ ਪਾਰਟਸ ਤੋਂ ਲੈ ਕੇ ਸਸਪੈਂਸ਼ਨ ਪਾਰਟਸ, ਇਲੈਕਟ੍ਰਿਕਲ ਜਾਂ ਹੋਰ ਵੀ ਜਿਹੜੇ ਲੈਣਾ ਚਾਹੁੰਦੇ ਟਰੱਕਿੰਗ ਦੇ ਰਿਲੇਟਡ ਪਾਰਟਸ, ਤਾਂ ਇਹਨਾਂ ਦੀਆਂ ਲੋਕੇਸ਼ਨਾਂ ਟਾਰਲਿਕ ਦੇ ਵਿੱਚ ਨੇ ਤੇ ਸਟਾਕਟਨ ਦੇ ਵਿੱਚ ਨੇ। ਇਹਨਾਂ ਦੋਵਾਂ ਲੋਕੇਸ਼ਨਾਂ ਤੋਂ ਤੁਸੀਂ ਇਹਨਾਂ ਤੋਂ ਪਾਰਟਸ ਜਿਹੜੇ ਨੇ ਉਹ ਖਰੀਦ ਸਕਦੇ ਹੋ। ਜੀ ਸਰੋਤਿਓ, ਜਿਸ ਤਰ੍ਹਾਂ ਆਪਾਂ ਹਮੇਸ਼ਾ ਕਰਦੇ ਹੁੰਦੇ ਆ, ਪਹਿਲਾਂ 2-3 ਮੇਨ ਖਬਰਾਂ ਅਮਰੀਕਾ 'ਚ ਕੀ ਵਾਪਰਿਆ, ਉਹ ਤੋਂ ਬਾਅਦ ਟਰੱਕਿੰਗ ਨਾਲ ਰਿਲੇਟਡ ਨਿਊਜ਼ ਕੀ ਕੁਝ ਵਾਪਰਿਆ ਹੈਗਾ ਟਰੱਕਿੰਗ ਇੰਡਸਟਰੀ 'ਚ, ਤੇ ਜਿਹੜੇ ਤੁਹਾਡੇ ਕੁਐਸਚਨ ਹੁੰਦੇ ਆ ਤੇ ਤੁਸੀਂ ਕਾਲ ਕਰ ਲਿਓ। ਕਿਉਂਕਿ ਕਈ ਵਾਰੀ ਕੀ ਹੁੰਦਾ ਨਾ, ਐਂਡ ਤੇ ਕਾਲ ਕਰਦੇ ਆ, ਬਾਅਦ 'ਚ ਜਿੱਦਾਂ ਅੱਧੇ ਘੰਟੇ ਬਾਅਦ ਫਿਰ ਉਹ ਲਾਗੇ ਜਾ ਕੇ ਕਾਲਸ ਬਹੁਤ ਹੋ ਜਾਂਦੀਆਂ ਤੇ ਸਾਰੀਆਂ ਕਾਲਸ ਲੈ ਨਹੀਂ ਹੁੰਦੀਆਂ, ਕਿਉਂਕਿ ਅਗਲਾ ਪ੍ਰੋਗਰਾਮ ਐਗਜ਼ੈਕਟਲੀ 10 ਵਜੇ ਸ਼ੁਰੂ ਹੋਣਾ ਹੁੰਦਾ ਹੈਗਾ। ਸੋ ਅੱਜ ਦੀਆਂ ਮੇਨ ਖਬਰਾਂ ਵੱਲ ਚਲੀਏ। ਅੱਜ US ਦੀ ਸੁਪਰੀਮ ਕੋਰਟ ਨੇ ਉਸ ਬਿੱਲ ਨੂੰ ਜਿਹੜਾ ਰਿਜੈਕਟ ਕਰ ਦਿੱਤਾ, ਜਿਹਦੇ ਵਿੱਚ ਜਿਹੜਾ ਅਬੋਰਸ਼ਨ ਬਿੱਲ ਨੂੰ ਐਕਸੈਸ ਨੂੰ ਲੈ ਕੇ ਸੀਗਾ ਵੀ ਨਹੀਂ ਦਿੱਤੀਆਂ ਜਾ ਸਕਦੀਆਂ। ਸੋ ਸੁਪਰੀਮ ਕੋਰਟ ਨੇ ਕਿਹਾ ਆ ਵੀ ਅਬੋਰਸ਼ਨ ਪਿਲਸ ਨੂੰ ਦਿੱਤਾ ਜਾ ਸਕਦਾ ਹੈਗਾ। ਇਹ ਉਹਨਾਂ ਨੇ ਅੱਜ ਜਿਹੜਾ ਡਿਸੀਜਨ ਦਿੱਤਾ ਹੈਗਾ। ਇਸ ਤੋਂ ਬਿਨਾਂ ਇੱਕ ਜਿਹੜੀ ਮੇਜਰ ਨਿਊਜ਼ ਅੱਜ ਦੁਨੀਆ ਦੇ ਵਿੱਚ ਵਰਲਡ ਲੈਵਲ ਦੇ ਉੱਤੇ ਹੈਗੀ ਆ, G7 ਕੰਟਰੀਜ਼ ਦੇ ਜਿਹੜੇ ਲੀਡਰਸ ਆ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਆ। ਉਸ ਮੀਟਿੰਗ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਵੀ ਪਹੁੰਚੇ ਹੋਏ ਹੈਗੇ ਆ ਤੇ ਬਾਈਡਨ ਉਹਨਾਂ ਨੇ ਜਿਹੜੇ ਜ਼ੈਲੈਂਸਕੀ ਆ ਯੂਕਰੇਨ ਦੇ ਪ੍ਰੈਜ਼ੀਡੈਂਟ, ਉਹਨਾਂ ਨਾਲ ਰਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਪੂਰਾ ਜਿਹੜਾ ਤੁਹਾਡੇ ਨਾਲ ਹੈਗੇ ਆ ਤੇ G7 ਦੇ ਹੋਰ ਲੀਡਰਸ ਵੀ ਜੋ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਵੀ $50 ਬਿਲੀਅਨ ਜੋ ਰਸ਼ੀਆ ਦਾ ਫਰੋਜ਼ਨ ਹੈਗਾ ਆ ਉਹ ਯੂਕਰੇਨ ਨੂੰ ਦੇਣ ਜਾ ਰਹੇ ਹੈਗੇ ਐਜ਼ ਏ ਜੋ ਏਡ। ਸੋ ਯੂਕਰੇਨ ਵਾਲਿਆਂ ਨੂੰ ਇਹਦੀ ਜਿਹੜੀ ਆ ਕਾਫੀ ਹੈਲਪ ਹੋਊਗੀ। ਤੀਸਰੀ ਵੱਡੀ ਨਿਊਜ਼, ਅੱਜ ਫਲੋਰੀਡਾ ਦੇ ਵਿੱਚ ਬਹੁਤ ਜ਼ਿਆਦਾ ਫਲੱਡਸ ਆਏ ਹੈਗੇ ਆ। ਉੱਥੇ ਫਲੱਡ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਫਲੋਰੀਡਾ ਦੀਆਂ ਕਈ ਕਾਉਂਟੀਜ਼ ਦੇ ਵਿੱਚ। ਸੋ ਉੱਧਰ ਵੀ ਜੇ ਕੋਈ ਆਪਣੇ ਟਰੱਕਰ ਗਏ ਆ, ਵੈਦਰ ਸਰਵਿਸ ਜਿਹੜਾ ਨੈਸ਼ਨਲ ਵੈਦਰ ਸਰਵਿਸ, ਉਸ ਨੂੰ ਪੂਰਾ ਚੈੱਕ ਕਰੋ ਤਾਂ ਕਿ ਕਿਤੇ ਤੁਸੀਂ ਸਟਕ ਨਾ ਹੋ ਜਾਓ। ਸੋ ਇਹ ਮੇਨ ਖਬਰਾਂ ਸੀਗੀਆਂ ਤੇ ਹੁਣ ਸਾਡੇ ਨਾਲ ਜੁੜੇ ਹੋਏ ਆ ਰਮਨ ਜੀ। ਰਮਨ ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਆਪਾਂ ਟਰੱਕਿੰਗ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਾਂਗੇ ਤੇ ਟਰੱਕਿੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਪੁੱਛਦੇ ਹੀ ਹੁੰਦੇ ਹੈਗੇ ਆ ਰਮਨ ਭਾਜੀ ਉਹਨਾਂ ਨੂੰ ਵੀ ਕਿੱਥੇ ਕੁ ਪਹੁੰਚਿਆ ਹੈਗਾ, ਕਿੱਦਾਂ ਚੱਲ ਰਹੀ ਹੈ ਟਰੱਕਿੰਗ ਇੰਡਸਟਰੀ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਇਹ ਕਿਹਾ ਆ ਵੀ ਜਿਹੜਾ ਟਨੇਜ ਇੰਡੈਕਸ ਆ ਉਹ 1.5% ਡਾਊਨ ਗਿਆ ਓਵਰ ਦਾ ਈਅਰ ਅਪ੍ਰੈਲ 2024 ਚ, ਤੇ 14ਵਾਂ ਸਟ੍ਰੇਟ ਈਅਰ ਆ ਜਿਹੜਾ ਡਿਕਲਾਈਨ ਹੁੰਦਾ ਜਾ ਰਿਹਾ ਹੈਗਾ। ਸੋ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਥੋੜੀ ਜਿਹੀ ਅਪਡੇਟ ਕਰੋ।
ਬਿਲਕੁਲ ਜੀ, ਜਿਹੜਾ ਇਸ ਵੇਲੇ ਮੋਸਟਲੀ ਟਰੱਕਿੰਗ ਹੈਗੀ ਆ ਉਹ ਐਵਰੇਜ ਨਾਲੋਂ ਬਿਲੋ ਚੱਲ ਰਹੀ ਹੈਗੀ ਆ। ਜਿਸ ਤਰ੍ਹਾਂ ਦਾ ਆਪਾਂ ਕਿ ਕਾਫੀ ਦੇਰ ਤੋਂ ਇਸ ਚੀਜ਼ ਦੇ ਵੱਲ ਕਹਿ ਰਹੇ ਹਾਂ, ਔਰ ਕਈ ਵਾਰੀ ਸੁਣਨ ਵਾਲਿਆਂ ਨੂੰ ਇਹ ਵੀ ਲੱਗਦਾ ਕਿ ਸ਼ਾਇਦ ਅਸੀਂ ਨੈਗੇਟਿਵ ਹੀ ਜਾ ਰਹੇ ਹਾਂ, ਬਟ ਸਾਰਿਆਂ ਨੂੰ ਇਹ ਪਤਾ ਵੀ ਆ ਔਰ ਦਿਖ ਵੀ ਰਿਹਾ ਕਿ ਕਾਫੀ ਜਿਹੜਾ ਮਤਲਬ ਕਿ ਨੈਗੇਟਿਵ ਵੱਲ ਨੂੰ ਜਿਹੜਾ ਕੰਮ ਚੱਲ ਰਿਹਾ ਹੈਗਾ, ਔਰ ਟਨੇਜ ਜਿਹੜੀ ਆ ਜਾਂ ਸਾਰਾ ਕੁਛ ਆ ਉਹ ਉਸੇ ਵੱਲ ਨੂੰ ਇਸ਼ਾਰਾ ਕਰਦਾ ਆ। ਇਸ ਮਾਮਲੇ ਦੇ ਵਿੱਚ ਇੱਕ ਜਿਹੜੀ ਆਪਣੀ ਹੋਰ ਚੀਜ਼ ਹੈਗੀ ਹੈ ਕਿ ਜਿਹੜੀ ਕੈਲੀਫੋਰਨੀਆ ਦਾ AB5 ਆ, ਉਹਦਾ ਜਿਹੜਾ ਅਪੀਲ ਸੀਗੀ ਉਹ ਊਬਰ ਤੇ ਪੋਸਟਮੇਟਸ ਦੇ ਕੇਸ ਦੇ ਵਿੱਚ ਉਹ ਅਪਹੈਲਡ ਰੱਖੀ ਆ ਕੋਰਟ ਨੇ। ਸੋ 11 ਮੈਂਬਰੀ ਜਿਹੜੀ ਕੋਰਟ ਸੀਗੀ, ਉਹਨਾਂ ਦੇ ਜਿਹੜੇ ਜੱਜਿਸ ਸੀਗੇ, ਉਹਨਾਂ ਨੇ ਉਹਨੂੰ ਅਪਹੈਲਡ ਰੱਖਿਆ ਆ ਤੇ ਉਹਨਾਂ ਨੇ ਇਹ ਕਿਹਾ ਕਿ 9th ਸਰਕਟ ਦੇ ਜੱਜਿਸ ਆ, ਉਹਨਾਂ ਨੇ ਯੂਨੈਨਿਮਸਲੀ ਡਿਕਲੇਅਰ ਕੀਤਾ ਇਸ ਚੀਜ਼ ਨੂੰ। ਸੋ ਇੱਕ ਤਾਂ ਇਹ ਇੰਪੋਰਟੈਂਟ ਚੀਜ਼ ਇਸ ਵੇਲੇ ਹੋ ਰਹੀ ਹੈਗੀ ਆ ਕਿ ਜਿਹੜੀ ਇਹ ਸੈਕਿੰਡ ਵਿਨ ਹੈਗੀ ਆ AB5 ਵਾਸਤੇ, AB5 ਦੇ ਜਿਹੜੇ ਚਾਹੁਣ ਵਾਲੇ ਆ ਉਹਨਾਂ ਦੇ ਵਾਸਤੇ। ਉਸ ਤੋਂ ਬਾਅਦ ਹਰਜੋਤ ਭਾਜੀ ਜਿਹੜਾ ਇਸ ਵੇਲੇ ਟਰੱਕਿੰਗ ਦੇ ਵਿੱਚ ਵੇਵ ਜਿਹੜੀ ਚੱਲ ਰਹੀ ਹੈ ਇਸ ਵੇਲੇ ਬਹੁਤ ਜ਼ਿਆਦਾ, ਉਹ ਚੱਲ ਰਹੀ ਆ ਜਿਹੜੀ ਕਾਰਗੋ ਥੈਫਟ ਦੀ ਵੇਵ ਹੈਗੀ ਆ। ਰੀਸੈਂਟਲੀ ਸ਼ਿਕਾਗੋ ਦਾ ਇੱਕ ਜਿਹੜਾ ਆ ਬੰਦਾ ਆ ਉਹਨੂੰ ਚਾਰਜ ਕੀਤਾ ਆ, ਉਹਨੂੰ ਫੜਿਆ ਆ। ਉਹਨੇ ਲਿਕਰ ਤੇ ਕਾਪਰ ਜਿਹੜੇ ਆ ਉਹ ਸਟੀਲ ਕਰਦਾ ਸੀਗਾ। ਏਵਰਾਸ ਜਗਿਰਮੇਟਸ ਉਹਦਾ ਨਾਂ ਹੈਗਾ, 39 ਈਅਰ ਲਿਥੁਏਨੀਅਨ ਨੈਸ਼ਨਲ ਹੈਗਾ ਆ। ਸ਼ਿਕਾਗੋ ਤੋਂ ਫੋਰਟ ਲਾਟਰਡੇਲ ਏਰੀਆ ਦੇ ਵਿੱਚ 2 ਥਾਵਾਂ ਤੇ ਰਹਿੰਦਾ ਸੀਗਾ। ਇਹਨੇ ਇੰਟੈਂਡ ਟੂ ਸਟੀਲ ਅਬਾਊਟ 13.5 ਮਿਲੀਅਨ ਦੇ ਗੁੱਡਸ। ਇਹ ਐਕਚੁਅਲੀ ਇਹਨੇ ਪਲਾਨ ਬਣਾਈ ਸੀ ਸਟੀਲ ਕਰਨ ਨੂੰ। 9.5 ਮਿਲੀਅਨ ਦੇ ਸਟੀਲ ਕਰ ਚੁੱਕਾ ਸੀਗਾ। ਸੋ ਬੇਸਿਕਲੀ ਇਹ ਮਤਲਬ ਕਿ ਕੈਰੀਅਰ ਬਣ ਕੇ ਬ੍ਰੋਕਰ ਕੋਲੋਂ ਲੋਡ ਚੱਕਦਾ ਸੀਗਾ ਤੇ ਲੋਡ ਅੱਗੇ ਚੋਰੀ ਕਰ ਦਿੰਦਾ ਸੀਗਾ। ਸੋ ਇਹਨੇ ਨਾਟ ਗਿਲਟੀ ਪਲੀ ਕੀਤਾ ਆ ਤੇ ਇਹਦੇ ਖਿਲਾਫ ਵਾਇਰ ਫਰਾਡ, ਬੈਂਕ ਫਰਾਡ ਤੇ ਥੈਫਟ ਆਫ ਇੰਟਰਸਟੇਟ ਸ਼ਿਪਮੈਂਟਸ ਦੇ ਚਾਰਜ ਲੱਗੇ ਹੈਗੇ ਆ। ਇਹਦੇ ਨਾਲ ਹੀ ਜਿਹੜਾ US ਹਾਊਸ ਕਮੇਟੀ ਆ, ਉਹਨਾਂ ਦੇ ਵੱਲੋਂ ਕਾਰਗੋ ਥੈਫਟ ਨੂੰ ਫਾਈਟ ਕਰਨ ਦੇ ਲਈ $2 ਮਿਲੀਅਨ ਜਿਹੜਾ ਐਸਟੈਬਲਿਸ਼ ਕੀਤਾ ਗਿਆ ਫੰਡ, ਜਿਹੜਾ ਕਿ ਸਪਲਾਈ ਚੇਨ ਫਰਾਡ ਐਂਡ ਥੈਫਟ ਟਾਸਕ ਫੋਰਸ ਬਣਾਉਣ ਦੇ ਲਈ। ਇਹਦੇ ਲਈ ਇਹ ਚੀਜ਼ਾਂ ਜਿਹੜੀਆਂ ਇਹ ਕੀਤੀਆਂ ਜਾ ਰਹੀਆਂ। ਤੇ ਇਸ ਵੇਲੇ ਜਿਹੜੀ ਚੀਜ਼ ਹੈ ਕਿ ਆਪਾਂ ਜਿੰਨੀ ਕੁ ਆਪਾਂ ਸਮਝ ਰੱਖਦੇ ਹਾਂ, ਮੇਰੇ ਖਿਆਲ ਦੇ ਵਿੱਚ ਆਪਣੀ ਅੱਜ ਤੱਕ ਦੇ ਮੇਰੇ ਟਰੱਕਿੰਗ ਕੈਰੀਅਰ ਦੇ ਵਿੱਚ ਮੇਰੇ ਖਿਆਲ ਆ ਮੈਂ ਡਾਊਨਫਾਲ ਬਹੁਤ ਜ਼ਿਆਦਾ ਜਿਹੜਾ ਹੁਣ ਦੇਖਿਆ ਹੈਗਾ। ਉਹਦੇ ਨਾਲ ਆ ਜਿਹੜੀ ਥੈਫਟ ਦੀ ਪ੍ਰੋਬਲਮ ਹੈਗੀ ਆ, MC ਚੋਰੀ ਹੋ ਜਾਣੀ, MC ਦੇ ਉੱਤੇ ਲੋਡ ਦੂਜੇ ਬੁੱਕ ਕਰੀ ਜਾਣੇ, ਆਹ ਹੋ ਜਾਣਾ, ਉਹ ਹੋ ਜਾਣਾ। ਲਾਅ ਇਨਫੋਰਸਮੈਂਟ ਨਾਲ ਗੱਲ ਵੀ ਹੋਈ ਆ, ਉਹਨਾਂ ਨੂੰ ਕਿਹਾ ਗਿਆ ਕਿ ਜਿਹੜੀ ਉਹ ਕਹਿੰਦੇ ਵੀ ਇੱਕ ਚੀਜ਼ ਸੀਗੀ ਕਿ ਜਿੱਥੇ ਪੁੱਛਿਆ ਜਾ ਰਿਹਾ ਕਿ ਵਾਈ ਪੀਪਲ ਨਾਟ ਰਿਪੋਰਟ। ਜਿਹੜਾ ਮੈਂ ਬਾਰ-ਬਾਰ ਕਈ ਵਾਰੀ ਆਪਾਂ ਹਰਜੋਤ ਭਾਜੀ ਗੱਲ ਵੀ ਕਰਦੇ ਤੇ ਇੱਕ ਵਾਰੀ ਮੈਂ ਬਾਰ-ਬਾਰ ਕਹਿੰਦਾ ਹੁੰਦਾ ਕਿ ਆਪਾਂ ਰਿਪੋਰਟਿੰਗ ਨਹੀਂ ਕਰਦੇ ਹੈਗੇ। ਤੇ ਸਾਡਾ ਫਿਰ ਉੱਥੇ ਉਹਨਾਂ ਨੂੰ ਇਹੋ ਹੀ ਸੀਗਾ ਕਿ ਜਿਹੜਾ ਤੁਹਾਡਾ ਰਿਪੋਰਟਿੰਗ ਸਿਸਟਮ ਹੈਗਾ ਉਹ ਬਹੁਤ ਜ਼ਿਆਦਾ ਟੀਡੀਅਸ ਹੈਗਾ, ਬਹੁਤ ਔਖਾ ਹੈਗਾ। ਉਹਦੇ ਵਿੱਚ ਨਾਰਮਲ ਬੰਦਾ ਜਾ ਕੇ ਵੀ ਲੱਭਣਾ ਉਹਨੂੰ ਜਿਹੜਾ ਕਰਨਾ ਆ ਔਖਾ ਆ। ਤੇ ਜਦੋਂ ਲੈਂਗੁਏਜ ਪ੍ਰੋਬਲਮ ਆ ਜਾਂਦੀ ਆ ਤੇ ਉਹ ਬਹੁਤ ਵੱਡਾ ਇਸ਼ੂ ਬਣ ਜਾਂਦਾ ਰਿਪੋਰਟਿੰਗ ਦਾ। ਸੋ ਇਹ ਉਹਨਾਂ ਤੱਕ ਗੱਲ ਪੁੱਜਦੀ ਕੀਤੀ ਆ। ਬਾਕੀ ਜਿਹੜੀ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਆ, ਓਵਰਆਲ ਟਰੱਕਿੰਗ ਦੇ ਵਿੱਚ ਸਿਚੁਏਸ਼ਨ ਜਿਹੜੀ ਆ ਕੋਈ ਖਾਸ ਵਧੀਆ ਨਹੀਂ ਹੈਗੀ। ਪਰ ਸਟਿਲ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਸਟਰੋਂਗ ਹੈਗੀਆਂ, ਸੋਲਿਡ ਚੱਲ ਰਹੀਆਂ ਹੈਗੀਆਂ, ਉਹ ਸਿਰਫ ਲੌਂਗ ਟਰਮ ਪਲੈਨਿੰਗ ਤੇ ਦੇ ਡੂ ਦਾ ਰਾਈਟ ਥਿੰਗ। ਜਿਹੜੇ ਕਾਸਟ ਕਟਿੰਗ ਵਗੈਰਾ ਹੈਗੀ ਆ ਉਹ ਉੱਦਾਂ ਦੀ ਕਾਸਟ ਕਟਿੰਗ ਨਹੀਂ ਕਰ ਰਹੇ ਹੈਗੇ। ਸੋ ਉਹ ਆਪਣਾ ਮਤਲਬ ਕਿ ਆਪਣੀ ਫਲੀਟ ਘਟਾ ਰਹੇ ਆ ਜਾਂ ਤਰੀਕੇ ਦੇ ਨਾਲ ਕੰਮ ਕਰ ਰਹੇ ਆ। ਸੋ ਆਈ ਥਿੰਕ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ। ਪਰ ਅਗੇਨ ਟਰੱਕਿੰਗ ਇੰਡਸਟਰੀ ਕਿਤੇ ਨਹੀਂ ਚੱਲੀ ਹੈਗੀ। ਟਰੱਕਿੰਗ ਇੰਡਸਟਰੀ ਨੂੰ ਐਰਕੀ ਰਿਵਾਈਵ ਕਰਨ ਨੂੰ ਜਾਂ ਬੈਕ ਆਉਣ ਨੂੰ ਥੋੜਾ ਟਾਈਮ ਲੱਗੂਗਾ। ਜੀ। ਸੋ ਬਿਲਕੁਲ, ਜਿਸ ਤਰ੍ਹਾਂ ਆਪਾਂ ਕਾਰਗੋ ਥੈਫਟ ਦੀ ਗੱਲ ਕਰਦੇ ਸੀ, ਕਾਰਗੋ ਥੈਫਟ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਵੱਧ ਗਿਆ ਹੈਗਾ। ਸੋ ਕਹਿੰਦੇ ਵੀ 430% ਇਨਕਰੀਜ਼ ਹੋਇਆ ਕਾਰਗੋ ਥੈਫਟ 1 ਸਾਲ ਦੇ ਵਿੱਚ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿੰਨਾ ਕੁ ਜ਼ਿਆਦਾ ਹੋਇਆ ਹੈਗਾ। ਸੋ US ਹਾਊਸ ਕਮੇਟੀ
ਇੱਕ ਬਿੱਲ ਲੈ ਕੇ ਆ ਰਹੀ ਆ, ਉਹਨਾਂ ਨੇ ਪਾਸ ਕੀਤਾ ਐਕਚੁਅਲੀ $2 ਮਿਲੀਅਨ ਦਾ ਜੋ 2025 ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਪਰੋਪਰੀਏਸ਼ਨ ਬਿੱਲ, ਜਿਹਦੇ ਵਿੱਚ $2 ਮਿਲੀਅਨ ਸਪਲਾਈ ਚੇਨ ਫਰਾਡ ਤੇ ਥੈਫਟ ਟਾਸਕ ਫੋਰਸ ਲਈ ਪੁੱਟ ਕੀਤਾ ਗਿਆ। ਇਸ ਬਿੱਲ ਨੂੰ ਲਿਆਉਣ ਵਾਲੇ ਆਪਣੇ ਕਾਂਗਰਸਮੈਨ ਰਮਨਜੀਤ ਫ੍ਰਿਜ਼ਨੋ ਤੋਂ ਹੀ ਆ, ਡੇਵਿਡ ਵਲਡਾਹੋ, ਆਪਾਂ ਬਹੁਤ ਸਾਰੇ ਪੰਜਾਬੀ ਜਾਣਦੇ ਹੀ ਹੈਗੇ ਉਹਨਾਂ ਨੂੰ, ਫ੍ਰਿਜ਼ਨੋ ਦੇ ਕਾਂਗਰਸਮੈਨ ਆ। ਸੋ ਵਧੀਆ ਬਿੱਲ ਲੈ ਕੇ ਆਏ ਆ, ਕੁਛ ਨਾ ਕੁਛ ਤਾਂ ਸ਼ਾਇਦ ਇਹਦੇ ਤੇ ਫਰਕ ਪਊਗਾ। ਵੀ ਜੇ ਮੈਂ ਤੁਹਾਨੂੰ ਨੰਬਰ ਦੱਸਦੇ ਜਾਵਾਂ ਤਾਂ ਤੁਸੀਂ ਬਹੁਤ ਹੈਰਾਨ ਹੋਣਾ ਵੀ ਇੰਨੇ ਜ਼ਿਆਦਾ ਜਿਹੜੇ ਕਾਰਗੋ ਥੈਫਟ ਹੋ ਰਹੇ ਹੈਗੇ ਆ। ਕਹਿੰਦੇ ਓਵਰਆਲ 371 ਕਾਰਗੋ ਥੈਫਟ ਪਹਿਲੇ ਕੁਆਟਰ ਚ ਰਿਪੋਰਟ ਕੀਤੇ ਗਏ ਆ। ਸੋ 3 ਮਹੀਨਿਆਂ ਦੇ ਵਿੱਚ 371 ਦੇ ਜਿਹੜੇ ਕਾਰਗੋ ਥੈਫਟ ਆ ਰਿਪੋਰਟ ਕੀਤੇ ਗਏ ਆ, 38% ਵਾਧਾ ਆ ਪਿਛਲੇ ਸਾਲ ਨਾਲੋਂ। ਸੋ ਈਵਨ ਤੋਂ ਕਹਿੰਦੇ ਵੀ ਕੋਈ ਰਿਕੁਆਇਰਮੈਂਟ ਤਾਂ ਨਹੀਂ ਹੁੰਦੀ ਕਾਰਗੋ ਥੈਫਟ ਰਿਪੋਰਟ ਕਰਨ ਦੀ, ਪਰ ਹੁਣ ਇੰਸ਼ੋਰੈਂਸ ਕੰਪਨੀਆਂ ਕੋਲ ਜਾਂਦਾ ਤੇ ਇੰਸ਼ੋਰੈਂਸ ਕੰਪਨੀਆਂ ਫਿਰ ਹੁਣ ਕੀ ਕਰਨ, ਇੰਸ਼ੋਰੈਂਸ ਕੰਪਨੀਆਂ ਨੇ ਫਿਰ ਰੇਟ ਵਧਾਣੇ ਹੀ ਆ, ਜਾਂ ਫਿਰ ਅਲਟੀਮੇਟਲੀ ਉਹੀ ਹੋਣਾ ਜਿੱਦਾਂ ਹੁਣ ਇੰਸ਼ੋਰੈਂਸ ਕੰਪਨੀਆਂ ਘਰਾਂ ਦੀਆਂ ਇੰਸ਼ੋਰੈਂਸਾਂ ਨੂੰ, ਕਾਰਾਂ ਦੀਆਂ ਇੰਸ਼ੋਰੈਂਸਾਂ ਨੂੰ ਛੱਡ ਕੇ ਭੱਜ ਰਹੀਆਂ ਕੈਲੀਫੋਰਨੀਆ ਚੋਂ, ਫਿਰ ਕਾਰਗੋ ਦੀ ਇੰਸ਼ੋਰੈਂਸ ਵੀ ਨਹੀਂ ਮਿਲਣੀ ਹੈਗੀ। ਕਹਿੰਦੇ ਬਈ ਓਵਰਆਲ 11 ਥੈਫਟ ਈਵੈਂਟ ਇਦਾਂ ਦੀਆਂ ਸੀ ਜਿਨ੍ਹਾਂ 'ਚ ਹਾਈ ਵੈਲਿਊ ਕਾਰਗੋ ਸੀ, ਜਿਹਦੇ ਵਿੱਚ ਜਿੱਦਾਂ ਮੰਨ ਲਓ ਵੀ ਸੋਨਾ ਵੀ ਹੋ ਸਕਦਾ ਆ, ਇਲੈਕਟ੍ਰੋਨਿਕ ਦਾ ਸਮਾਨ, ਇਦਾਂ ਦਾ ਜਿਹੜਾ ਸਮਾਨ ਹੋ ਸਕਦਾ ਹੈਗਾ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਾਰਗੋ ਥੈਫਟ ਦੀ। ਤੇ ਜੇ ਓਵਰਆਲ ਸਟੇਟਾਂ ਵੀ ਮੈਂ ਦੱਸਦਾ ਜਾਵਾਂ ਤੇ ਉਹਦੇ 'ਚ ਸਾਡੀ ਸਟੇਟ ਆਉਂਦੀ ਹੈਗੀ ਹੈ ਕੈਲੀਫੋਰਨੀਆ। ਸੋ 17% ਮਿਸਲੀਨੀਅਸ ਜਿਹੜੇ ਹੋਮ ਐਂਡ ਗਾਰਡਨ ਦਾ ਸਮਾਨ, 13% ਕਲੋਥਿੰਗ। ਸੋ ਕੈਲੀਫੋਰਨੀਆ, ਟੈਕਸਸ, ਐਰੀਜ਼ੋਨਾ, ਇੱਥੇ ਸਭ ਤੋਂ ਵੱਧ ਜਿਹੜੇ ਆ ਥੈਫਟ ਹੋ ਰਹੇ ਆ ਕਾਰਗੋ ਦੇ। ਜੀ ਬਿਲਕੁਲ ਜੀ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ 460 272 5200 ਸਟੂਡੀਓ ਦਾ ਨੰਬਰ ਹੈ। ਤੁਸੀਂ ਵੀ ਇਹਨਾਂ ਜਿਹੜੇ ਚੱਲ ਰਹੇ ਇਸ਼ੂ ਹੈ ਇਹਨਾਂ ਦੇ ਉੱਤੇ ਆਪਣਾ ਸਵਾਲ ਹੈ ਕੋਈ ਜਾਂ ਆਪਣੀ ਰਾਏ ਰੱਖਣਾ ਚਾਹੁੰਦੇ ਤਾਂ ਇਸ ਨੰਬਰ ਉੱਤੇ ਕਾਲ ਕੀਤੀ ਜਾ ਸਕਦੀ ਹੈ। ਜੀ ਹਰਜੋਤ ਜੀ। ਸੋ ਇੱਕ ਤਾਂ ਇਹ ਆ ਵੀ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਜੇ ਤੁਹਾਨੂੰ ਪਤਾ ਆ ਵੀ ਕੌਣ ਚੋਰੀ ਕਰ ਰਿਹਾ, ਦੇਖਿਆ, ਨਹੀਂ ਦੱਸਣਾ, ਇਹ ਦੱਸਣਾ ਚਾਹੀਦਾ ਹੈ। ਫਿਰ ਤੁਸੀਂ ਗੁੱਡ ਸਿਟੀਜ਼ਨ ਕਿੱਦਾਂ ਹੈਗੇ ਆ, ਕਿਉਂਕਿ ਇਹਦਾ ਅਸਰ ਓਵਰਆਲ ਹਰ ਇੱਕ ਤੇ ਪੈਣਾ ਆ। ਚੀਜ਼ਾਂ ਦੀਆਂ ਜਿਹੜੀਆਂ ਕੀਮਤਾਂ ਆ ਉਹ ਨੈਚੁਰਲੀ ਵਧਣੀਆਂ ਹੈਗੀਆਂ ਆ, ਤੇ ਇੰਸ਼ੋਰੈਂਸ ਦੇ ਰੇਟਸ ਵਧਣੇ ਆ। ਹੋ ਸਕਦਾ ਇੰਸ਼ੋਰੈਂਸ ਕੰਪਨੀਆਂ ਛੱਡ ਕੇ ਵੀ ਭੱਜ ਜਾਣ। ਜੇ ਉਹ ਥੋੜਾ ਜਿਹਾ ਮੈਂ ਰਮਨ ਜੀ ਵੈਸੇ ਇੰਸ਼ੋਰੈਂਸ ਦਾ ਦੱਸਦਾ ਜਾਵਾਂ, ਇੰਸ਼ੋਰੈਂਸ ਇੰਡਸਟਰੀ ਦਾ ਟਰੱਕਿੰਗ 'ਚ ਇੰਨਾ ਬੁਰਾ ਹਾਲ ਆ ਨਾ, ਫਿਜ਼ੀਕਲ ਡੈਮੇਜ ਜਿਹੜੇ ਆ ਉਹ 25% ਇਨਕਰੀਜ਼ ਹੋਣ ਜਾ ਰਹੇ ਆ ਰੇਟ। ਅੰਬਰੇਲਾ ਪਾਲਿਸੀ ਜਿਹੜੀ ਜਿਹਨਾਂ ਦੀ ਹੁੰਦੀ ਆ ਜਿੱਦਾਂ 1 ਮਿਲੀਅਨ ਤੋਂ ਵੱਧ ਜਿਹਨੀ ਲੈਣੀ ਆ, 25 ਤੋਂ 100%। ਆਟੋ ਲਾਇਬਿਲਿਟੀ ਦੇ ਰੇਟ 20 ਤੋਂ 25% ਜਿਹੜੇ ਆ ਇਨਕਰੀਜ਼ ਹੋਏ ਹੈਗੇ ਆ। ਇਹ ਜਿਹੜੇ ਨਵੇਂ ਸਰਵੇ ਆਏ ਆ 2024 ਦੇ ਰਿਸਕ ਸਟ੍ਰੈਟਜੀਜ਼ ਵੱਲੋਂ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਈਵਨ ਤੋਂ ਕਹਿੰਦੇ ਵੀ ਕਮਰਸ਼ੀਅਲ ਟਰਾਂਸਪੋਰਟੇਸ਼ਨ ਥੋੜਾ ਬਹੁਤਾ ਗਰੋ ਜ਼ਰੂਰ ਹੋ ਰਿਹਾ ਆ, ਲਾਸਟ ਮਾਈਲ ਡਿਲੀਵਰੀਜ਼ ਵੀ ਇਨਕਰੀਜ਼ ਹੋ ਰਹੀਆਂ ਹੈਗੀਆਂ ਆ, ਲੇਬਰ ਸ਼ਾਰਟੇਜ ਹੈਗੀ ਆ, ਪਰ ਓਵਰਆਲ ਜਿਹੜੀ ਸਿਚੁਏਸ਼ਨ ਟਰੱਕਿੰਗ ਦੀ ਬਾਹਲੀ ਗੁੱਡ ਨਹੀਂ ਹੈਗੀ। ਪਰ ਜੋ ਕੁਝ ਇਹ ਵਾਪਰ ਰਿਹਾ ਆ, ਐਕਸੀਡੈਂਟਸ, ਥੈਫਟ, ਸੋ ਉਹਦੇ ਨਾਲ ਜਿਹੜੇ ਅੱਜ ਕੱਲ ਕਈ ਆਪਣੇ ਭੈਣ ਭਰਾ ਰੋਂਦੇ ਰਹਿੰਦੇ ਆ ਵੀ ਹਾਂਜੀ ਜੀ ਸਾਡਾ 25,000, 30,000 ਜਾਂ 40,000 ਪ੍ਰੀਮੀਅਮ ਹੋ ਗਿਆ। ਸੋ ਇਹ ਲੱਗਦਾ ਇਹ ਤੋਂ ਵੀ ਕਾਫੀ ਜ਼ਿਆਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਰੇਟਸ ਆ ਉਹ ਵਧਣਗੇ। ਬਹੁਤ ਜਿਹੜੀ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਹੈਗੀ ਆ, ਕਹਿੰਦੇ ਪਈ ਬਹੁਤ ਸਾਰੇ ਲੋਕ ਸਟੋਲਨ ਆਇਡੈਂਟੀਟੀਜ਼ ਨੂੰ ਯੂਜ਼ ਕਰਦੇ ਆ, ਮੋਟਰ ਕੈਰੀਅਰ ਤੋਂ, ਲੌਜਿਸਟਿਕ ਬ੍ਰੋਕਰਸ ਤੋਂ ਲੈ ਕੇ ਜਿਹੜਾ ਫਰੇਟ ਆ ਉਹਨੂੰ ਚੋਰੀ ਕਰਨ ਦੇ ਲਈ। ਜਿਹੜੇ ਡੋਮੈਸਟਿਕ ਥੈਫਟ ਹੌਟਸਪੌਟ ਆ ਜਿਹੜੇ ਅਮਰੀਕਾ ਦੇ ਵਿੱਚ, ਉਹ ਮੈਂ ਤੁਹਾਨੂੰ ਦੱਸੇ ਚੁੱਕਿਆ ਵੀ ਕੈਲੀਫੋਰਨੀਆ, ਜਾਰਜੀਆ, ਇਲੀਨੋਇਸ, ਟੈਨਸੀ ਤੇ ਟੈਕਸਸ ਸਟੇਟਸ ਹੈਗੀਆਂ। ਜੀ ਰਮਨ ਜੀ। ਬਿਲਕੁਲ ਜੀ, ਇਹ ਚੀਜ਼ਾਂ ਚੱਲ ਰਹੀਆਂ ਹੈਗੀਆਂ। ਇਹਦੇ ਨਾਲ ਨਾਲ ਮੈਂ ਦੱਸਦਾ ਕਿ ਜਿਹੜੀ ਆਪਣੀ ਟੈਨਸੀ ਸਟੇਟ ਹੈਗੀ ਆ, ਉਹਦੇ 'ਚ ਜੁਲਾਈ ਤੋਂ ਜਿਹੜੀ ਕਰਬ ਪ੍ਰੈਡੇਟਰੀ ਵਹੀਕਲ ਬੂਟਿੰਗ ਸੀਗੀ, ਜਿਹੜੇ ਟਾਇਰ ਲੌਕ ਕਰ ਦਿੱਤੇ ਜਾਂਦੇ ਸੀਗੇ ਤੇ ਮੁੜ ਕੇ ਉਹਨਾਂ ਨੂੰ ਪ੍ਰੈਸ਼ਰ ਕੀਤਾ ਜਾਂਦਾ ਸੀ ਵੀ ਇਹਨਾਂ ਨੂੰ ਉਤਾਰਨ ਦੇ ਲਈ, ਜਿਹੜੇ ਇਲੀਗਲ ਪਾਰਕਿੰਗ ਕੀਤੀ ਹੈ, ਕੁਛ ਇੱਦਾਂ ਦਾ ਕੀਤਾ ਆ। ਕਈ ਮਤਲਬ ਲੀਗਲ ਪਾਰਕਿੰਗ ਕੀਤੀ ਆ, ਤੁਹਾਡੀ ਰੈਸਟੋਰੈਂਟ 'ਚ ਲੜਾਈ ਹੋ ਗਈ ਤਾਂ ਉਹ ਤੁਹਾਨੂੰ ਤੁਹਾਡੇ ਬੂਟਿੰਗ ਕਰ ਦਿੰਦੇ ਸੀਗੇ, ਤੁਹਾਡੇ ਟਾਇਰਾਂ ਨੂੰ ਲੌਕ ਲਾ ਦਿੰਦੇ ਸੀਗੇ। ਸੋ ਉਹ ਇਲੀਗਲ ਕਰ ਦਿੱਤੀ ਗਈ ਆ ਟੈਨਸੀ ਦੇ ਵਿੱਚ, ਬੂਟਿੰਗ ਟੂ ਬੀ ਇਲੀਗਲ ਔਨ ਕਮਰਸ਼ੀਅਲ ਵਹੀਕਲ।
ਜਿਸ ਟਰੱਕ ਦੇ ਉੱਤੇ, ਜਿਸ ਗੱਡੀ ਦੇ ਉੱਤੇ USDOT ਨੰਬਰ ਜਾਂ ਕਮਰਸ਼ੀਅਲ ਲਾਇਸੈਂਸ ਪਲੇਟ ਲੱਗੀ ਆ, ਉਹਨੂੰ ਬੂਟ ਕਰਨਾ ਜਾਂ ਉਹਨੂੰ ਏਦਾਂ ਕਰਨਾ, ਇਲੀਗਲ ਟੋ ਕਰਨੀ ਜਿਹੜੀ ਆ, ਉਹ ਬੈਨ ਕਰ ਦਿੱਤਾ ਗਿਆ, ਇਲੀਗਲ ਕਰ ਦਿੱਤਾ ਗਿਆ ਸਟੇਟ ਆਫ ਟੈਨੇਸੀ ਦੇ ਵਿੱਚ। ਇੱਕ ਬੜਾ ਵਧੀਆ ਕਦਮ ਹੈਗਾ ਆ, ਕਿਉਂਕਿ ਬਹੁਤ ਵਾਰੀ ਇਹ ਸਿਚੁਏਸ਼ਨ ਆਉਂਦੀ ਸੀਗੀ ਜਿੱਥੇ ਕਿ ਟਰੱਕਰਸ ਨੂੰ ਜਿਹੜੀ ਆ ਪ੍ਰੈਡੇਟਰੀ ਵਹੀਕਲ ਬੂਟਿੰਗ ਜਾਂ ਟੋਇੰਗ ਜਿਹੜੀ ਹੈਗੀ ਆ, ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਸੀਗੀ। ਸੋ ਇਹ ਇੱਕ ਵਧੀਆ ਸਟੈਪ ਹੈਗਾ ਜਿਹੜਾ ਕਿ ਪ੍ਰੈਡੇਟਰੀ ਟੋਇੰਗ ਪ੍ਰੈਕਟਿਸਿਸ ਦੇ ਖਿਲਾਫ ਜਿਹੜਾ ਹੋ ਰਿਹਾ ਹੈਗਾ। ਉਹ ਇੱਦਾਂ ਹੀ ਇੱਕ ਕਰਕੇ ਜਿਹੜੀਆਂ ਸਟੇਟਸ ਹੈਗੀਆਂ ਉਹ ਇਸ ਚੀਜ਼ ਵੱਲ ਧਿਆਨ ਦੇ ਰਹੀਆਂ, ਕਿਉਂਕਿ ਪ੍ਰੈਡੇਟਰੀ ਟੋਇੰਗ ਜਿਹੜੀ ਆ ਬਹੁਤ ਵੱਡੀ ਇਸ਼ੂ, ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸੋ ਇਹ ਇੱਕ ਵਧੀਆ ਸਟੈਪ ਹੈਗਾ ਇਸ ਮਾਮਲੇ ਦੇ ਵਿੱਚ। ਇੱਕ ਚੀਜ਼ ਹੋਰ ਜਿਹੜੀ ਇਸ ਵੇਲੇ ਸਾਡੇ ਲਿਸਨਰਸ ਆ ਉਹਨਾਂ ਦੇ ਧਿਆਨ ਦੇਣ ਯੋਗ ਹੈਗੀ ਆ ਜੀ ਕਿ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ ਆ ਉਹ ਇੱਕ ਜਿਹੜਾ ਮੈਰੀਜੁਆਨਾ ਹੈਗਾ ਉਹਨੂੰ US ਡਰੱਗ ਐਨਫੋਰਸਮੈਂਟ ਏਜੰਸੀ ਵੱਲੋਂ ਪ੍ਰਪੋਜ਼ਲ ਆਇਆ ਕਿ ਉਹਨੂੰ ਡਾਊਨਗ੍ਰੇਡ ਕਰ ਦਿੱਤਾ ਜਾਵੇ ਸਕੈਜੂਲ 1 ਤੋਂ ਸਕੈਜੂਲ 3 ਤੇ, ਲੈਸ ਸੀਰੀਅਸ ਕੈਟੇਗਰੀ। ਸੋ ਇਹਦਾ ਜਿਹੜਾ ਆ ਕਾਫੀ ਇਸ ਵੇਲੇ ਤਿੱਖਾ ਵਿਰੋਧ ਹੋ ਰਿਹਾ ਕਿ ਇਹ ਚੀਜ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਪਹਿਲਾਂ ਹੀ ਇੰਪੇਅਰਡ ਡਰਾਈਵਿੰਗ ਦੇ ਸ਼ਿਕਾਰ ਹੈਗੇ ਹਾਂ, ਬਹੁਤ ਜ਼ਿਆਦਾ ਇੰਪੇਅਰਡ ਡਰਾਈਵਿੰਗ ਹੈਗੀ ਆ। ਜੇ ਇਹ ਕਰ ਦਿੱਤਾ ਜਾਂਦਾ ਤੇ ਇਹਦੇ ਨਾਲ ਜਿਹੜੇ ਰੋਡ ਦੇ ਉੱਤੇ ਹੋਰ ਇੰਪੇਅਰਡ ਡਰਾਈਵਰ ਜਿਹੜੇ ਆ ਉਹ ਆ ਜਾਣਗੇ। ਇਸ ਵੇਲੇ ਇਸ ਮਾਮਲੇ ਦੇ ਉੱਤੇ ਜਿਹੜਾ ਆ ਉਹ ਆਪਣਾ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ। 6000 ਤੋਂ ਵੱਧ ਜਿਹੜੇ ਕਮੈਂਟਸ ਆ ਉਹ ਆ ਚੁੱਕੇ ਨੇ। ਕੋਸ਼ਿਸ਼ ਕਰੋ ਜੇ ਤੁਸੀਂ ਇੱਥੇ ਕਮੈਂਟਸ ਕਰੋ ਕਿ ਤੁਹਾਡਾ ਕੀ ਵਿਚਾਰ ਹੈਗਾ ਕਿ ਜੇ ਮੈਰੀਜੁਆਨਾ ਜਿਹੜਾ ਹੈਗਾ ਉਹਨੂੰ ਡਾਊਨਗ੍ਰੇਡ ਕਰ ਦਿੱਤਾ ਜਾਵੇ ਤੇ ਕੱਲ ਨੂੰ ਜਿਹੜੇ ਆਪਣੇ ਮਤਲਬ ਕਿ ਪ੍ਰੋਬਲਮ ਜਿਹੜੀਆਂ ਰੋਡ ਦੇ ਉੱਤੇ ਹੈਗੀਆਂ ਉਹ ਹੋਰ ਸੀਵੀਅਰ ਹੋ ਸਕਦੀਆਂ। ਜਿੱਥੇ ਕਿ ਕਾਫੀ ਕਮੈਂਟ ਜਿਹੜੇ ਆ ਰੇਜ਼ਡ ਆ ਰਹੇ ਆ। ਇੱਕ ਕਮੈਂਟ ਦੇ ਵਿੱਚ ਇਹ ਵੀ ਕਿਹਾ ਗਿਆ, ਇਟਸ ਅ ਹੌਰਿਬਲ ਆਈਡੀਆ, ਦਿਸ ਸ਼ੁੱਡ ਰਿਮੇਨ ਇਨ ਸਕੈਜੂਲ 1, ਮੈਰੀਜੁਆਨਾ ਇਜ਼ ਦਾ ਗੇਟਵੇ ਡਰੱਗ ਐਂਡ ਰੂਇਨ ਲਾਈਫ। ਸੋ ਇਹ ਜਿਹੜੀ ਚੀਜ਼ ਆ ਤੁਹਾਨੂੰ ਸਾਰਿਆਂ ਨੂੰ ਇੱਥੇ ਆਪਣੇ ਵਿਚਾਰ ਦੇਣੇ ਚਾਹੀਦੇ ਆ ਕਿ ਇਹਦੇ 'ਤੇ ਕੀ ਕੀਤਾ ਜਾਣਾ ਚਾਹੀਦਾ, ਕਿਉਂਕਿ ਆਪਣੇ ਜਿਹੜੇ ਕਮੈਂਟਸ ਹੈਗੇ ਆ ਉਹਨਾਂ ਦੇ ਬੇਸ ਦੇ ਉੱਤੇ ਹੀ ਜਾ ਕੇ ਫੈਸਲਾ ਹੁੰਦਾ ਆ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਚੀਜ਼ ਆ ਇਹ ਨਹੀਂ ਕੀਤੀ ਜਾਣੀ ਚਾਹੀਦੀ। ਜੀ 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 ਸੋ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ 408 272 ਤੇ 5200 4082725200। ਅੱਜ ਆਪਾਂ ਦੋ ਇਸ਼ੂਜ਼ ਦੇ ਉੱਤੇ ਟਰੱਕਿੰਗ ਨਾਲ ਰਿਲੇਟਡ ਗੱਲ ਕਰ ਰਹੇ ਹਾਂ। ਇੱਕ ਤਾਂ ਕਾਰਗੋ ਥੈਫਟ ਨੂੰ ਲੈ ਕੇ ਤੇ ਦੂਜਾ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਦੀ ਸੇਫਟੀ ਨੂੰ ਲੈ ਕੇ। ਜਦੋਂ ਤੁਸੀਂ ਟਰੱਕ ਪਾਰਕ ਕਰਦੇ ਆ, ਕਿੱਥੇ ਪਾਰਕ ਕਰਦੇ ਆ, ਲਾਈਟਨਿੰਗ ਏਰੀਏ 'ਚ ਕਰਦੇ ਆ, ਲੋਕ ਲਾ ਕੇ ਰੱਖਦੇ ਆ, ਬਾਹਰ ਨਿਕਲ ਕੇ ਜਾਂਦੇ ਆ ਕਿਤੇ ਸਟੋਰ ਤੇ ਕੁਝ ਸਮਾਨ ਖਰੀਦਣ ਜਾਂ ਫੂਡ ਖਰੀਦਣ, ਆਲੇ ਦੁਆਲੇ ਦੇਖਦੇ ਆ ਜਾਂ ਨਹੀਂ ਦੇਖਦੇ, ਤੇ ਜਾਂ ਤੁਸੀਂ ਸੋਨਾ ਪਾਇਆ ਆ, ਮਹਿੰਗੀਆਂ ਚੀਜ਼ਾਂ ਪਾਈਆਂ ਆ। ਇੱਕ ਬੜੀ ਅਨਫੋਰਚੂਨੇਟ ਚੀਜ਼ ਵਾਪਰੀ ਹੈਗੀ ਆ ਪਿਛਲੇ ਹਫ਼ਤੇ ਸਟਾਕਟਨ ਦੇ ਵਿੱਚ। ਇੱਕ ਟਰੱਕ ਸਟਾਪ ਤੇ ਦੋ ਪੰਜਾਬੀ ਟਰੱਕਰ ਸੀ, ਉਹਨੇ ਟਰੱਕ ਪਾਰਕ ਕੀਤਾ ਤੇ ਉਹ ਬਾਹਰ ਸਟੋਰ ਤੋਂ ਕੋਈ ਸਮਾਨ ਲੈ ਕੇ ਆਏ। ਰਸਤੇ ਦੇ ਵਿੱਚ ਉਹਨਾਂ ਦੀ ਜਿਹੜੀ ਆ ਸਟੋਰ ਦੇ ਲਾਗੇ ਸੀ ਜੋ ਝਗੜਾ ਹੋ ਗਿਆ ਕਿਸੇ ਨਾਲ। ਉਹਨਾਂ ਨੇ ਕਿਹਾ ਵੀ ਸੋਨਾ ਪਾਇਆ ਸੀ, ਕਾਫੀ ਮਹਿੰਗੇ ਜਿਹੜੀ ਚੈਨੀ ਪਾਈ ਸੀ ਕੱਲ ਨੂੰ, ਤੇ ਉਹਨੇ ਕਿਹਾ ਵੀ ਜਿਹੜੇ ਲੁਟੇਰੇ ਸੀਗੇ ਵੀ ਸਾਨੂੰ ਇਹ ਦੇ ਦਿਓ। ਤੇ ਜਦੋਂ ਉਹਨਾਂ ਨੇ ਨਾਂਹ ਕੀਤੀ, ਦੋ ਜਣੇ ਸੀਗੇ ਕੈਨੇਡਾ ਤੋਂ, ਇੱਕ 45 ਸਾਲਾਂ ਦਾ ਦੱਸਿਆ ਗਿਆ ਤੇ ਇੱਕ 28 ਸਾਲਾਂ ਦਾ, ਤੇ ਉਹਨਾਂ ਨੇ ਕਿਹਾ ਵੀ ਨਹੀਂ ਦੇਣੇ, ਤੇ ਇੱਕ ਉਹਨੇ ਸ਼ਰੇਆਮ ਗੋਲੀ ਮਾਰਤੀ ਤੇ ਉਹ ਜੋ 45 ਸਾਲਾਂ ਵਾਲਾ ਆਪਣਾ ਪੰਜਾਬੀ ਬੰਦਾ ਸੀਗਾ ਉਹਦੀ ਜਿਹੜੀ ਆ ਉੱਥੇ ਮੌਕੇ ਤੇ ਹੀ ਮੌਤ ਹੋ ਗਈ। ਜਿਹੜਾ 28 ਸਾਲਾਂ ਦਾ ਆ ਉਹਦੇ ਜਿਹੜੀ ਸੱਟ ਉਹਦੇ ਲੱਗੀ ਹੈਗੀ ਆ, ਵੂੰਡਸ ਹੈਗੇ ਆ, ਲੱਕਲੀ ਉਹ ਜਿਹੜਾ ਬਚ ਗਿਆ ਹੈਗਾ। ਸੋ ਇਹ ਵੀ ਇੱਕ ਵੱਡਾ ਇਸ਼ੂ ਆ ਸੇਫਟੀ ਨੂੰ ਲੈ ਕੇ। ਇਹ ਹੁਣ ਦੇਖੋ ਸਟਾਕਟਨ ਦੇ ਵਿੱਚ ਵਾਪਰਿਆ। ਸਟਾਕਟਨ 'ਚ ਕਿੰਨੀ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਰਹਿੰਦੇ ਆ ਤੇ ਉੱਥੇ ਟਰੱਕ ਸਟਾਪ ਦੇ ਉੱਤੇ ਹੀ ਇਹ ਜਿਹੜੀ ਆ ਚੀਜ਼ ਵਾਪਰੀ ਹੈਗੀ ਆ। ਜੀ ਰਮਨ ਕਿਆ ਬਿਲਕੁਲ ਜੀ, ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਸੇਫਟੀ ਤੋਂ ਬਿਨਾਂ ਜਿਹੜਾ ਆ ਉਹ ਤੁਸੀਂ ਆਪਾਂ ਹਮੇਸ਼ਾ ਬਾਰ-ਬਾਰ ਇਹ ਕਹਿੰਦੇ ਹੁੰਦੇ ਆ ਕਿ ਆਪਾਂ ਜਿਹੜੀ ਆ ਆਪਣੀ ਸੇਫਟੀ ਆ ਉਹਦੇ ਲਈ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਕਿਤੇ ਵੀ ਤੁਹਾਡੀ ਇੱਦਾਂ ਦੀ ਕਨਫਰੰਟੇਸ਼ਨ ਹੁੰਦੀ ਆ ਜਾਂ ਕੋਈ ਪ੍ਰੋਬਲਮ ਖੜੀ ਹੁੰਦੀ ਆ ਤੇ ਉਹਦੇ 'ਚੋਂ ਜਿੰਨੀ ਜਲਦੀ ਹੋ ਸਕਦਾ ਬੈਕਅਪ ਹੋਣਾ ਚਾਹੀਦਾ। ਜੇ ਕੋਈ ਇੱਦਾਂ ਦੀ ਮੰਗ ਕਰਦਾ ਤੇ ਪਹਿਲੀ ਗੱਲ ਤੇ ਹੈ ਕਿ ਸਾਨੂੰ ਇੱਦਾਂ ਦੀ ਕੋਈ ਚੀਜ਼ ਪਾ ਕੇ ਬਾਹਰ ਨਹੀਂ ਜਾਣੀ ਚਾਹੀਦੀ, ਕਿਉਂਕਿ ਅੱਜ ਕੱਲ੍ਹ ਮਾਹੌਲ ਉਹ ਨਹੀਂ ਰਹਿ ਗਿਆ ਹੈਗਾ। ਸੋ ਕੋਈ ਮਹਿੰਗੇ ਜਿਹੜੇ ਗਹਿਣੇ ਆ ਜਾਂ ਕੁਛ ਚੀਜ਼ਾਂ ਆ, ਕਈ ਮੈਂ ਦੇਖਦਾ ਹੁੰਦਾ ਕਈ ਵਾਰੀ ਕਿ ਕਈ ਲੋਕੀ ਜਿਹੜੇ ਆ ਉਹ
ਕਾਫੀ ਕੁਝ ਪਾ ਕੇ ਜਾਂਦੇ ਆ, ਪਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਨਹੀਂ ਪਾਉਣੀਆਂ ਚਾਹੀਦੀਆਂ। ਤੇ ਪਰ ਜਿਹੜੀ ਪਾਰਕਿੰਗ ਹੈਗੀ ਆ, ਪਾਰਕਿੰਗ ਦੇ ਜਾ ਕੇ ਹੋਰ ਚੀਜ਼ਾਂ ਕਰਕੇ ਤੁਹਾਨੂੰ ਜਿਹੜਾ ਆ ਉਹ ਅੰਡਰਸਟੈਂਡ ਕਰਨਾ ਚਾਹੀਦਾ ਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਪ੍ਰੋਬਲਮੈਟਿਕ ਹੈਗੀਆਂ ਆ। ਛੋਟੀ ਛੋਟੀ ਚੀਜ਼ ਦੇ ਉੱਤੇ ਜਿਹੜਾ ਇੱਥੇ ਕਤਲ ਹੋ ਜਾਂਦਾ ਹੁੰਦਾ, ਇਸ ਕਰਕੇ ਚੀਜ਼ਾਂ ਆ, ਇਸ਼ੂਜ਼ ਆ ਉਹ ਵੱਡੇ ਹੈਗੇ ਆ। ਜਿਹੜੀ ਸੇਫਟੀ ਆ, ਸੇਫਟੀ ਨੂੰ ਤੁਸੀਂ ਆਪਦੇ ਹਿਸਾਬ ਨਾਲ ਧਿਆਨ 'ਚ ਰੱਖ ਸਕਦੇ ਆ। ਜੀ ਜੀ ਜਿਹੜੇ ਟਰੱਕ ਸਟਾਪ ਹੈਗੇ ਆ, ਜਿਹੜੇ ਟਰੱਕ ਸਟਾਪ ਦੀ ਆਪਾਂ ਗੱਲ ਕਰ ਰਹੇ ਉਹ ਕਾਫੀ ਪਾਪੂਲੇਟਿਡ ਏਰੀਆ 'ਚ ਹੈਗਾ, ਵੈਲ ਲਿਟ ਹੈਗਾ, ਉੱਥੇ ਕਾਫੀ ਲਾਈਟਸ ਵਗੈਰਾ ਸਭ ਕੁਝ ਹੈਗਾ ਆ। ਬਟ ਜੇ ਤੁਸੀਂ ਹੁਣ ਕਿਸੇ ਨਾਲ ਇੱਦਾਂ ਕਰੋਗੇ ਤਾਂ ਪ੍ਰੋਬਲਮ ਤਾਂ ਸ਼ੁਰੂ ਹੁੰਦੀ ਹੈ ਨਾ। ਜੀ ਜੀ ਸੋ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, ਤੇ ਆਪਾਂ ਟਰੱਕਿੰਗ ਇਸ਼ੂਜ਼ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੇ ਹਾਂ। ਤੇ ਆਪਾਂ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਦੇ ਲਈ ਰੁਕ ਜੀ, ਬ੍ਰੇਕ ਤੋਂ ਬਾਅਦ ਆਪਾਂ ਫਿਰ ਇਹਨਾਂ ਮਸਲਿਆਂ ਨੂੰ ਜਾਰੀ ਰੱਖਾਂਗੇ ਜੀ। ਜੀ ਜੀ ਰਮਨ ਜੀ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਸਰੋਤਿਓ ਤੁਹਾਨੂੰ ਵੀ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਕਾਲ ਕਰਨ ਦੇ ਲਈ ਜਿਵੇਂ ਦੱਸਿਆ ਨੰਬਰ 408 272 5200।
ਹੋਏ ਹਾਂ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਕੁਝ ਕਾਲਰਸ ਨੇ ਹਰਜੋਤ ਸਿੰਘ ਜੀ, ਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ ਜੀ। ਆਪਣੇ ਨਾਲ ਜੁੜ ਚੁੱਕੇ ਨੇ ਬੂਟਾ ਸਿੰਘ ਜੀ। ਬੂਟਾ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ, ਤੁਸੀਂ ਆਉਣੇ ਰੋਜ਼। ਹਾਂਜੀ, ਹਰਜੋਤ ਸਿੰਘ ਜੀ, ਖਾਲਸਾ ਜੀ ਤੇ ਪ੍ਰਵੀਨ ਜੀ ਤੇ ਰਮਨ ਜੀ, ਪੰਜਾਬੀ ਰੇਡੀਓ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਪਹਿਲਾਂ ਤਾਂ ਜਿਹੜਾ ਸੋਨੇ ਤੇ ਗੱਲ ਕਰਕੇ ਜਿਹੜਾ ਪਾਉਂਦੇ ਆ ਜਾਂ ਚੀਜ਼ਾਂ ਇਹੋ ਜਿਹੀਆਂ ਜੀ, ਇਹ ਵੇਖੋ, ਪਹਿਲਾਂ ਤਾਂ ਤੁਹਾਡੀ ਸਿਹਤ ਕਾਇਮ ਹੋਣੀ ਚਾਹੀਦੀ ਹੈ। ਜੇ ਤੁਹਾਡੀ ਸਿਹਤ ਹੀ ਮਾੜੀ ਹੈ, ਸੋਨਾ ਪਾਇਆ ਤੇ ਸੋਚੋ ਕੋਈ ਖੋਹ ਲਿਆ ਜਾ ਤੇ ਉਹਦੀ ਤੁਸੀਂ ਫੜ ਨਹੀਂ ਸਕਦੇ, ਭੱਜ ਨਹੀਂ ਸਕਦੇ, ਤੇ ਫਿਰ ਆਖੇ ਕੀ ਕਰਨਾ, ਕੁੱਟ ਖਾਣ ਦੇ ਇਰਾਦੇ ਹੀ ਆ ਜਿਵੇਂ ਹੋਇਆ ਹੈਪਨ ਜੀ। ਇਹ ਨਹੀਂ ਚਾਹੀਦਾ। ਜਿਹੜਾ ਕੁਦਰਤ ਨੇ ਬਣਾਇਆ ਤੁਹਾਡਾ ਸਰੀਰ, ਪਹਿਲਾਂ ਸਰੀਰ ਤੁਹਾਡਾ ਤੰਦਰੁਸਤ, ਸਿਹਤ ਤੇ ਖਿਆਲ ਰੱਖੋ, ਜਿਹੜਾ ਜਿੰਨਾ ਤੁਸੀਂ ਸੋਨੇ ਹਾਰ ਸ਼ਿੰਗਾਰ ਲਾਉਣ ਤੇ ਕਰਦੇ। ਤੇ ਦੂਜਾ ਨੰਬਰ ਇਹ ਆ ਜੀ ਵੀ ਉਹ ਜਿਹੜਾ ਟਰੱਕ ਸਟਾਪ ਆ ਨਾ ਜੀ, ਉਹ ਬਹੁਤ ਬਦਨਾਮ ਆ। ਅਸੀਂ ਟਰੱਕ ਚਲਾਉਂਦੇ ਸੀਗੇ 10 ਸਾਲ ਪਹਿਲਾਂ ਦੀ ਗੱਲ, ਇੱਧਰ ਲਾਉਣ ਤੇ ਠੀਕ ਹੈ। ਤੇ ਉੱਥੇ ਤਾਂ ਦਿਨੇ ਵੀ ਰਾਤ ਨੂੰ ਵੀ ਨਾ ਬਹੁਤ ਕੁਝ ਹੁੰਦਾ ਹੈ, ਬਾਹਲਾ ਬਦਨਾਮ ਹੈ ਜੀ। ਇਸ ਕਰਕੇ ਉਹ ਮਾੜਾ ਜਿਹਾ ਬਾਰੀ ਖੁੱਲੀ ਰਹਿ ਜਾਏ ਕੁਦਰਤੀ ਨਾ, ਮੈਂ ਇੱਥੋਂ ਬਾਹਰ ਖੁੱਲਾ ਛੱਡ ਗਿਆ ਤੇ ਟਰੱਕ ਮੈਂ ਕਿਹਾ ਚੱਲ ਗਰਮ ਹੋਈ ਤੇ ਮੈਂ ਲੌਕ ਨਾ ਕਰਕੇ ਗਿਆ, ਤੇ ਮੇਰੇ ਆਉਂਦੇ ਨੂੰ ਮੇਰਾ ਫੋਨ ਲੈ ਕੇ ਚੱਕ ਕੇ। ਉਹ ਅੱਛਾ। ਹਾਂਜੀ, ਉੱਥੇ ਤਾਂ ਮੁੜ ਕੇ ਲੌਕ ਕਰਕੇ ਜਾਓ ਤੇ ਸੇਫ ਰੱਖੋ, ਤੇ ਬਾਕੀ ਆਪਦਾ ਕਿਸੇ ਨੂੰ ਬਾਹਲਾ ਬੋਲਣ ਦਾ ਨਹੀਂ, ਕਾਹੇ ਦਾ ਨਹੀਂ। ਉੱਥੇ ਤਾਂ ਸਾਰੀ ਦਿਹਾੜੀ ਦਿਨ ਰਾਤ ਤੁਰੇ ਫਿਰਦੇ ਆ ਜੀ, ਸਾਰਾ ਕੁਝ। ਹਾਂਜੀ, ਤੇ ਇਸ ਕਰਕੇ ਭਾਈ ਚੱਕਰ ਆ ਵੀ ਪਾਰਕ ਸੇਫ ਜਗ੍ਹਾ ਤੇ ਰੱਖੋ ਤੇ ਨਾਲ ਆਪਦਾ ਪੂਰਾ ਖਿਆਲ ਰੱਖੋ। ਇਹ ਦੀਆਂ ਚੀਜ਼ਾਂ ਨਾ ਜਿਹੜੀਆਂ ਲੋਕਾਂ ਨੂੰ ਅਟਰੈਕਟ ਕਰਦੀਆਂ ਵੀ ਚੋਰਾਂ ਨੂੰ, ਉਹ ਨਾ ਪਾਓ, ਨਾ ਭਾਈ ਨਾ ਰੱਖੋ। ਤੇ ਦੂਜਾ ਨੰਬਰ ਇਹ ਆ ਜੀ ਵੀ ਆਪਣਾ ਜਿਹੜਾ ਸਿਆਣੇ ਆਂਦੇ ਨੇ ਵੀ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੋਏ, ਤੇ ਇਹ ਜਿਹੜੀਆਂ ਚੋਰੀਆਂ ਕਰਦੇ ਨਾ, ਉਹ ਜਿਵੇਂ ਕਾਰਗੋ ਹੁੰਦੇ ਆ, ਇਹ ਥੋੜਾ ਜਿਹਾ ਹੁੰਦਾ ਤੇ ਜਦੋਂ ਫੜੇ ਜਾਂਦੇ ਨਾ ਤੇ ਸਾਰਾ ਕੁਝ ਲੈ ਜਾਂਦੇ, ਤੇ ਨਾਲੇ ਜਿਹੜਾ ਗਾਂ ਵਾਸਤੇ ਮੁੜ ਕੇ ਰੈਕਟ ਤੇ ਪਾ ਦਿੰਦੇ ਤੇ ਪੀੜ੍ਹੀਆਂ ਤੀਕ ਯਾਦ ਰੱਖਦੇ ਆ। ਇਹ ਕਮਾਈ ਨਾਲ ਹੀ ਬਣਨਾ। ਬਾਬੇ ਨਾਨਕ ਨੇ ਜਿਵੇਂ ਕਿਹਾ ਬਈ ਨੇਕ ਕਮਾਈ ਕਰੋ, ਉਸੇ ਨਾਲ ਹੀ ਘਰ ਪੂਰਾ ਹੋਣਾ ਤੁਹਾਡਾ। ਇਹ ਚੋਰੀਆਂ ਚਾਰੀਆਂ ਤੇ 4 ਦਿਨ ਦੀ ਚਾਂਦਨੀ, ਫੇਰ ਅੰਧੇਰੀ ਰਾਤ ਹੋਣੀ ਆ, ਫੇਰ ਪਛਤਾਓਗੇ। ਇਸ ਕਰਕੇ ਭਾਈ ਆਪਦੀ ਨੇਕ ਕਮਾਈ ਕਰੋ। ਵਧੀਆ ਤੁਹਾਨੂੰ ਮੌਕਾ ਮਿਲਿਆ, ਵਧੀਆ ਤੁਹਾਡੇ ਕੋਲ ਹੈਗਾ। ਮਿਹਨਤ ਕਰਨ ਵਾਲਾ ਬੰਦਾ ਕਦੇ ਵੀ ਦੁਨੀਆ ਤੇ ਕਿਤੇ ਜਾਂਦਾ ਰਹੇ, ਉਹ ਭੁੱਖਾ ਨਹੀਂ ਮਰਦਾ। ਸਹੀ ਸੀ। ਤੇ ਉਹਦੀ ਰਿਸਪੈਕਟ ਵੀ ਹੁੰਦੀ ਹੈ, ਤੇ ਜਿਹੜਾ ਚੋਰਾ ਠੱਗ ਆ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ। ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ, ਮੈਂ ਨਾ ਉਹ ਨਿਊਜ਼ ਵੀ ਸੁਣ ਰਿਹਾ ਸੀ, ਉਹਦੇ ਚ ਜਿਹੜੇ ਟਰੱਕ ਦੇ ਮਾਲਕ ਆ ਉਹ ਕਹਿੰਦੇ ਵੀ ਅਸੀਂ 2-3 ਸਿਕਿਉਰਿਟੀ ਦੇ ਗਾਰਡ ਰੱਖੇ ਹੋ ਵੀ ਆ, ਲਾਈਟਿੰਗ ਵੀ ਹੈਗੀ ਆ, ਪਰ ਇਨਸੀਡੈਂਟ ਹੁੰਦੀਆਂ। ਸੋ ਸਾਡਾ ਇਹ ਖਬਰ ਦੇਣ ਦਾ ਮਕਸਦ ਇਹ ਸੀ ਵੀ ਤੁਸੀਂ ਕਿਤੇ ਵੀ ਹੋ, ਇਹ ਜਿਹੜਾ ਇੱਕ ਤਾਂ ਇਹ ਆ ਵੀ ਸੋਨਾ ਚਲੋ ਜੇ ਤੁਸੀਂ ਪਾਣਾ ਕਿ ਦੇਖੋ ਫੰਕਸ਼ਨ ਹੈਗਾ ਉੱਥੇ ਪਾ ਜਾਓ, ਏਦਾਂ ਕੰਮ ਦੇ ਉੱਤੇ ਨਹੀਂ ਚਾਹੀਦਾ ਹੈਗਾ, ਕਿਉਂਕਿ ਤੁਹਾਨੂੰ ਪਤਾ ਹੈ ਖਾਸ ਕਰਕੇ ਅਮਰੀਕਾ ਦੇ ਵਿੱਚ ਤਾਂ ਚੋਰ ਬਜ਼ਾਰੀ ਬਹੁਤ ਜ਼ਿਆਦਾ ਹੁਣ ਵਧੀ ਹੋਈ ਹੈਗੀ ਆ। ਸੋ ਮੇਰਾ ਮੇਨ ਇਹ ਟੌਪਿਕ ਨੂੰ ਲਿਆਉਣ ਦਾ ਜਿਹੜਾ ਕਾਰਨ ਇਹ ਵੀ ਸੀ ਵੀ ਅੱਜ ਗਾਰਡੀਅਨ ਮੈਗਜ਼ੀਨ ਨੇ ਇੱਕ ਸਟੋਰੀ ਛਾਪੀ ਆ, ਇੱਕ ਬੰਦੇ ਨੇ ਨਾ ਬੁੱਕ ਲਿਖੀ ਆ ਨਵੀਂ, ਰਮਨ ਜੀ, ਦੇ ਆਰ ਏ ਮਿਸਟਰੀ ਇਨਸਾਈਡ ਦਾ ਡੈਡਲੀ ਵਰਲਡ ਆਫ ਸੀਰੀਅਲ ਕਿਲਰ ਟਰੱਕਰਸ। ਤੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਟਰੱਕਰਸ ਆ ਉਹਨਾਂ ਨੂੰ ਮਾਰਿਆ ਜਾਂਦਾ। ਕਈ ਬੰਦੇ ਜਿਹੜੇ ਆ ਇਹ ਟਾਰਗੇਟ ਉਹ ਕਰਦੇ ਆ। ਟਰੱਕ ਸਟਾਪ ਕਿਲਰ ਕਰਕੇ ਇੱਕ ਬੰਦਾ ਜਾਣਿਆ ਜਾਂਦਾ, ਰੋਬਰਟ ਵੈਨ ਰੋਡਸ, ਉਸਨੇ ਕਈ ਬੰਦੇ ਮਾਰੇ ਸੀ। ਇੱਕ ਟਾਈਮ ਦੇ ਉੱਤੇ ਤਾਂ ਕਹਿੰਦੇ ਇਹ ਹੋ ਗਿਆ ਸੀ ਵੀ FBI ਨੇ ਸਪੈਸ਼ਲ ਯੂਨਿਟ ਇਹਦੇ ਲਈ ਕ੍ਰੀਏਟ ਕੀਤਾ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ। ਪਿਛਲੇ 25 ਸਾਲਾਂ ਚ 850 ਮਰਡਰ ਹੋ ਚੁੱਕੇ ਆ ਅਮਰੀਕਨ ਹਾਈਵੇਜ਼ ਦੇ ਉੱਤੇ, ਜਿਨ੍ਹਾਂ ਚੋਂ 200 ਹਜੇ ਕੇਸਸ ਸਟਿਲ ਐਕਟਿਵ ਤੇ ਅਨਸੋਲਵਡ ਹੈਗੇ ਆ, ਤੇ 450 ਦੇ ਕਰੀਬ ਜਿਹੜਾ ਆ ਇਹ ਸਸਪੈਕਟਸ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਹਨਾਂ ਚ, ਪਰ ਕਹਿੰਦੇ ਵੀ ਮੈਜੋਰਿਟੀ ਚ ਵਿਮਨ ਹੁੰਦੀਆਂ, ਲੇਡੀਜ਼ ਹੁੰਦੀਆਂ ਹੈਗੀਆਂ। ਕਈਆਂ ਨੂੰ ਉਠਾ ਲਿਆ ਜਾਂਦਾ ਆ, ਉਹਨਾਂ ਨੂੰ ਯੂਜ਼ ਕੀਤਾ ਜਾਂਦਾ, ਫਿਰ ਬਾਅਦ ਦੇ ਵਿੱਚ ਡੰਪ ਕਰ ਦਿੱਤਾ ਜਾਂਦਾ ਹੈਗਾ। ਸੋ ਇਹ ਬਹੁਤ ਵੱਡਾ ਨੰਬਰ ਹੈਗਾ ਵੀ ਜਿਹੜੇ ਟਰੱਕਰਸ ਜਾਂ ਇਹਨਾਂ ਵੱਲੋਂ ਜਾਂ ਟਰੱਕਰਸ ਨੂੰ ਮਾਰਿਆ ਜਾਂਦਾ ਹੈਗਾ। ਜੀ, ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਕੁਝ ਕਾਲਰਸ ਹੋਰ ਜੁੜੇ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ। ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਜੀ, ਤੁਸੀਂ ਆਉਣੇ ਰੋਜ਼ ਜੀ। ਤਿੰਨਾਂ ਵੀਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਸੇਫਟੀ ਦੀ ਗੱਲ ਚੱਲਦੀ ਸੀਗੀ, ਤਕਰੀਬਨ 27-28 ਸਾਲ ਹੋ ਗਏ ਮੈਨੂੰ ਆਪਣੇ ਹਾਈਵੇ ਦੇ ਟਰੱਕ ਚਲਾਉਂਦੇ ਨੂੰ ਜੀ। ਜਿੰਨਾ ਹੁਣ ਜਾਣੀ ਕਿ ਮਾੜਾ ਹਾਲ ਆ, ਜਾਣੀ ਕਿ ਮੈਂ ਨਹੀਂ ਦੇਖਿਆ। ਹੁਣ ਤੁਸੀਂ ਕਿਤੇ ਹੁਣ ਸੇਫਟੀ ਵਾਈਜ਼ ਦੇਖ ਲਓ, ਸਵੇਰ ਨੂੰ 6 ਜਾਂ 7 ਵਜੇ ਦੇ ਕਰੀਬ
ਕਿਸੇ ਵੀ ਰੈਸਟ ਏਰੀਏ ਦੇ ਕੋਲ ਦੀ ਲੰਘ ਜਾਓ, ਠੀਕ ਹੈ ਤੁਹਾਨੂੰ ਔਨ ਤੇ ਆਫ ਰੈਂਪ ਦੇ ਮੀਲਾਂ ਭਰ ਲੰਬੀਆਂ ਲਾਈਨਾਂ ਜਾਣੀ ਕਿ ਲੋਕਾਂ ਦੀਆਂ ਟਰੱਕਾਂ ਲੱਗੇ ਜਿਨ੍ਹਾਂ ਨੂੰ ਸੌਣ ਨੂੰ ਸਪੋਰਟ ਨਹੀਂ ਮਿਲਦਾ। ਉਹ ਰੈਂਪਾਂ ਤੇ ਟੋਏ ਪਏ ਹੋਏ ਉੱਚੇ ਨੀਵੇਂ ਥਾਂ ਤੇ ਲੋਕ ਟਰੱਕ ਲਾ ਕੇ ਸੌਂਦੇ ਆ ਉੱਥੇ, ਜਦੋਂ ਪੂਰੀ ਨੀਂਦ ਨਹੀਂ ਹੋਣੀ ਤੇ ਜਿਹੜੀ ਉਹ ਅਨਸੇਫ ਜਿਹੜੀ ਡਰਾਈਵ ਆ ਉਹ ਕੁਦਰਤੀ ਹੋਣੀ ਹੈ ਨਾ। ਅੱਛਾ, ਉਹਦਾ ਕੋਈ ਫਿਕਰ ਨਹੀਂ, ਫਿਕਰ ਹੈਗਾ ਆਪਣੇ ਯੂਕਰੇਨ ਦਾ, ਫਿਕਰ ਹੈਗਾ ਫਲਸਤੀਨ ਦਾ, ਫਿਕਰ ਹੈਗਾ ਆਪਣੇ ਇਸਰਾਈਲ ਦਾ, ਇਧਰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਅੱਛਾ, ਦੂਜੇ ਪਾਸੇ ਹੁਣ ਮੈਂ ਕੈਨੇਡਾ ਤੋਂ ਇੱਧਰ ਦੇਖ ਲਓ, ਸਾਡਾ ਆਪਣੇ ਜਸਟਿਨ ਟਰੂਡੋ ਜਦੋਂ ਵੀ ਜਾਂਦਾ ਉੱਥੇ ਉਹ এনवायरमेंट ਦਾ ਰੌਲਾ ਪਾਉਂਦਾ। ਤੁਸੀਂ ਕੈਨੇਡੀਅਨ ਬਾਰਡਰਾਂ ਤੇ ਚੱਲ ਜਾਓ, ਜਦੋਂ ਅਮਰੀਕਾ ਤੋਂ ਕੈਨੇਡਾ ਨੂੰ ਕ੍ਰਾਸ ਕਰਦੇ ਆ ਉੱਥੇ ਤਕਰੀਬਨ 2-2 ਘੰਟੇ ਦੀ ਲਾਈਨ ਪਿਆ। ਹੁਣ ਤੁਸੀਂ 2 ਘੰਟੇ ਇੱਕ ਟਰੱਕ ਦੀ 500 ਹਾਰਸ ਪਾਵਰ ਦੀ ਮੋਟਰ ਸਟਾਰਟ ਰਹੂਗੀ ਬਾਰਡਰ ਦੇ ਉੱਪਰ, ਤੇ ਕਿੰਨੀ ਪੋਲੂਸ਼ਨ ਹੁੰਦੀ ਆ, ਕੋਈ ਧਿਆਨ ਨਹੀਂ ਹੈਗਾ ਉਧਰ ਨੂੰ। ਤੇ ਜੇ ਕਿ ਟਰੱਕ ਵਾਲੇ ਤੋਂ ਸੇਫਟੀ ਹਰੇਕ ਕੋਈ ਭਾਲਦਾ, ਪਰ ਟਰੱਕ ਵਾਲੇ ਨੂੰ ਸੇਫਟੀ ਦੇਣੀ ਘੱਟੋ ਘੱਟ। ਅਮਰੀਕਾ ਦੇ ਵਿੱਚ ਰਾਤ ਨੂੰ ਪਾਰਕ ਦੀ ਇੰਨੀ ਵੱਡੀ ਪ੍ਰੋਬਲਮ ਹੈ, ਵਸਾਉਣ ਲਈ ਕੋਈ ਜਗ੍ਹਾ ਨਹੀਂ ਮਿਲਦੀ, ਤਾਂ ਕਿੱਥੇ ਜਾਊਗਾ ਡਰਾਈਵਰ ਨੇ ਜੀ। ਤੇ ਇਹਨਾਂ ਗੱਲਾਂ ਦੇ ਕੋਈ ਧਿਆਨ ਨਹੀਂ ਹੈਗਾ। ਮੈਂ ਤਕਰੀਬਨ ਹੁਣ ELD ਕਰ ਦਿੱਤੀ, ਪਰ ਪਾਰਕ ਦੀ ਕਿਸੇ ਨੇ ਕੋਈ ਸਮੱਸਿਆ ਨਹੀਂ ਹੱਲ ਕੀਤੀ ਜੀ। ਇੰਨੇ ਕੁ ਮੇਰੇ ਵਿਚਾਰ ਸੀਗੇ। ਜੇ ਕਿਤੇ ਆਪਣੇ ਭਾਜੀ ਹੋਣ ਦੀ ਕੋਈ ਗੱਲਬਾਤ ਇਹ ਤੇ ਜ਼ਰੂਰ ਗੌਰ ਕਰਨ ਵੀ ਰਾਤ ਨੂੰ 12-1 ਵਜੇ ਤਾਂ ਇੱਕ ਮੁਸੀਬਤ ਬਣ ਜਾਂਦੀ ਆ ਵੀ ਹੁਣ ਜਾਈਏ ਕਿੱਧਰ ਨੂੰ। ਜੀ ਜੀ, ਥੈਂਕ ਯੂ। ਜਿਆਦਾ ਟਾਈਮ ਹੁੰਦਾ ਵੀ ਉਸ ਟਾਈਮ ਦੇ ਉੱਤੇ ਕਰਕੇ ਫਿਰ ਨੀਂਦ ਬਹੁਤ ਆਉਂਦੀ ਹੈਗੀ ਆ ਜੀ। ਰਮਨ ਜੀ, ਇਹਦਾ ਸੋਲੂਸ਼ਨ ਹਜੇ ਕੋਈ ਲੱਗਦਾ ਨਹੀਂ ਹੈਗਾ ਹਨਾ। ਕਹਿੰਦੇ ਤਾਂ ਹੈ ਵੀ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੁਣੀ ਬਿੱਲ ਲੈ ਕੇ ਆ ਰਹੇ ਸੀ ਨਵਾਂ, ਉਹਦੇ ਵਿੱਚ ਸਭ ਕੁਝ ਕਰਦੇ ਆ, ਪਰ ਇਹਦਾ ਕੋਈ ਅਜੇ ਸੋਲਿਡ ਸੋਲੂਸ਼ਨ ਨਹੀਂ ਹੈਗਾ। ਔਰ ਇੱਕ ਜਿਹੜੀ ਨਾ ਇੱਕ ਚੀਜ਼ ਜਿਹੜੀ ਆ ਉਹ ਜਦੋਂ ਮੈਂ ਟਰੱਕ ਚਲਾਉਂਦੇ ਸੀਗੇ ਅਸੀਂ ਵੀ ਉਦੋਂ ਦੇਖਦੇ ਹੁੰਦੇ ਸੀਗੇ ਕਿ ਇੱਕ ਸਿਚੁਏਸ਼ਨ ਬੜੀ ਖਰਾਬ ਹੈਗੀ ਹੈ ਕਿ ਜਿਹੜਾ ਵੈਸਟ ਕੋਸਟ ਦਾ ਡਰਾਈਵਰ ਹੈਗਾ ਨਾ, ਉਹਦੇ ਲਈ ਪਾਰਕਿੰਗ ਹਮੇਸ਼ਾ ਹੀ ਔਖੀ ਮਿਲਦੀ ਉਹਨੂੰ, ਜਿਹੜਾ ਵੈਸਟ ਕੋਸਟ ਤੇ ਡਰਾਈਵਰ ਹੈਗਾ, ਕਿਉਂਕਿ 3 ਘੰਟੇ ਬਿਹਾਈਂਡ ਹੈਗਾ ਈਸਟ ਕੋਸਟ ਨਾਲੋਂ। ਤੇ ਈਸਟ ਕੋਸਟ ਦਾ ਡਰਾਈਵਰ ਜਿਹੜਾ ਉਹ 3 ਘੰਟੇ ਪਹਿਲਾਂ ਉਹਦਾ ਬੇਸਿਕਲੀ ਦਿਨ ਸ਼ੁਰੂ ਹੁੰਦਾ ਤੇ ਉਹ 3 ਘੰਟੇ ਪਹਿਲਾਂ ਜਿਹੜਾ ਉਹ ਟਰੱਕ ਖੜਾ ਕਰਦਾ ਹੈ। ਸੋ ਆਲਵੇਜ਼ ਵੈਸਟ ਕੋਸਟ ਦੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਹਮੇਸ਼ਾ ਹੀ ਪ੍ਰੋਬਲਮ ਰਹਿੰਦੀ ਆ ਪਾਰਕਿੰਗ ਦੀ, ਖਾਸ ਕਰਕੇ ਜਿਹੜੇ ਆਪਣੇ ਪ੍ਰੋਡਿਊਸ ਆ ਜਾਂ ਕੁਛ ਆ। ਮੇਰਾ ਇਹਦੇ ਵਿੱਚ ਇਹ ਮਤਲਬ ਕੀ ਹੈਗਾ, ਯੈਸ ਆਫ ਕੋਰਸ ਮੈਂ ਇਹ ਡਿਨਾਈ ਨਹੀਂ ਕਰ ਰਿਹਾ ਕਿ ਪਾਰਕਿੰਗ ਹੈ ਨਹੀਂ ਗੀ। ਆਈ ਡੂ ਅਗਰੀ ਕਿ ਪਾਰਕਿੰਗ ਦਾ ਬਹੁਤ ਵੱਡਾ ਇਸ਼ੂ ਹੈਗਾ, ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਪਰ ਮੈਂ ਟਰੱਕਰਸ ਨੂੰ ਇਹ ਕਹੂੰਗਾ ਕਿ ਤੁਸੀਂ ਆਪਣੀ ਟ੍ਰਿਪ ਪਲੈਨਿੰਗ ਜਿਹੜੀ ਆ ਉੱਤੇ ਧਿਆਨ ਦਿਓ, ਕਿ ਆਪਣੀ ਟ੍ਰਿਪ ਪਲੈਨਿੰਗ ਦੇ ਹਿਸਾਬ ਦੇ ਨਾਲ ਚੱਲੋ ਕਿ ਤੁਸੀਂ ਜਦੋਂ ਆਪਾਂ ਆਪਣੇ ਆਵਰਸ ਖਤਮ ਹੋਣ ਤੇ ਆ ਜਾਂਦੇ ਆ ਤੇ ਫਿਰ ਆਪਾਂ ਜਾਂ ਤਾਂ ਆਪਾਂ ਵਾਇਲੇਸ਼ਨ ਦੇ ਵਿੱਚ ਜਾਂਦੇ ਆ ਜਾਂ ਆਪਾਂ ਪਰਸਨਲ ਕਨਵੈਂਸ 'ਚ ਪਾ ਕੇ ਟਰੱਕ ਤੋਰੀ ਰੱਖਦੇ ਆ, ਐਂਡ ਦੈਨ ਫਿਰ ਉਦੋਂ ਅਲਟੀਮੇਟਲੀ ਰਾਤ ਨੂੰ ਅਸੀਂ ਪਾਰਕਿੰਗ। ਔਰ ਇਹ ਮੈਂ ਖੁਦ ਆਪਣੇ ਨਾਲ ਹੰਢਾਈਆਂ ਗੱਲਾਂ ਆ ਕਿ ਰਾਤ ਨੂੰ ਪਾਰਕਿੰਗ ਲੱਭਦੇ ਕਈ ਵਾਰੀ ਬੜੀ ਦੂਰ ਤੱਕ ਬੰਦਾ ਨਿਕਲ ਜਾਂਦਾ ਜੀ, ਔਰ ਉਹ ਬੜੀ ਅਨਸੇਫ ਡਰਾਈਵਿੰਗ ਹੁੰਦੀ ਉਸ ਵੇਲੇ। ਸੋ ਪਾਰਕਿੰਗ ਦਾ ਇਸ਼ੂ ਹੈਗਾ, ਮੈਂ ਨਹੀਂ ਕਹਿ ਰਿਹਾ ਕਿ ਨਹੀਂ ਹੈਗਾ, ਬਟ ਇਹ ਆ ਕਿ ਸਾਨੂੰ ਥੋੜਾ ਜਿਹਾ ਟ੍ਰਿਪ ਪਲੈਨਿੰਗ ਕਰਕੇ ਚੱਲਣੀ ਚਾਹੀਦੀ ਆ, ਤਾਂ ਕਿ ਟ੍ਰਿਪ ਪਲੈਨਿੰਗ ਦੇ ਨਾਲ ਅਸੀਂ ਜਿਹੜਾ ਆ ਉਹ ਥੋੜਾ ਜਿਹਾ ਮਤਲਬ ਕਿ ਐਟਲੀਸਟ ਸਾਨੂੰ ਪਤਾ ਹੋਵੇ ਵੀ ਅਸੀਂ ਕਿੱਥੇ ਪਹੁੰਚ ਕੇ ਕਿੱਥੇ ਰੁਕਣਾ ਆ, ਕਿੱਥੇ ਪਾਰਕਿੰਗ ਹੈਗੀ ਆ। ਸੋ ਇਹ ਜ਼ਰੂਰ ਕਰੋ ਕਿ ਟ੍ਰਿਪ ਪਲੈਨਿੰਗ ਕਰਕੇ ਜ਼ਰੂਰ ਚੱਲੋ। ਜੀ ਜੀ, ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਮਰਜੀਤ ਸਿੰਘ ਜੀ। ਅਮਰਜੀਤ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ। ਕਿੰਨਾ ਭਰਾ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਜਿੰਨਾ ਕ੍ਰਾਈਮ ਵਧਿਆ ਨਾ, ਇੰਨਾ ਅਗੇ ਨਾ ਪੈਸ ਵਿੱਚ ਕਦੇ ਦੇਖਿਆ ਨਹੀਂ, ਇੰਨਾ ਕ੍ਰਾਈਮ ਜਿੰਨਾ ਵੱਧ ਗਿਆ ਨਾ, ਬਹੁਤ ਜ਼ਿਆਦਾ ਵੱਧ ਗਿਆ। ਆਪਾਂ ਦੇਖਦੇ ਸਾਰੇ ਪਾਸੇ ਨਾ। ਜਿਹੜੀ ਗੱਲ ਬੂਟਾ ਸਿੰਘ ਭਾਜੀ ਨੇ ਕਹੀ ਸੀ ਉਹ ਸੱਚ ਆ ਨਾ। ਉਹ ਜਿਹੜਾ ਟਰੱਕ ਸਟਾਪ ਆ ਸਟਾਕਟਨ ਵਿੱਚ ਬੈਨ ਕੋ ਨਾ, ਆਪਾਂ ਟਰੱਕ ਸਟਾਪ ਦਾ ਨਹੀਂ ਕਸੂਰ ਕੱਢਦੇ ਨਾ, ਉਹ ਚੱਲ ਉਹਨਾਂ ਨੇ ਬਿਜ਼ਨਸ ਖੋਲਿਆ, ਪਰ ਉਹ ਏਰੀਆ ਜਿਹੜਾ ਆਲੇ ਦੁਆਲੇ ਬਹੁਤ ਮਾੜਾ ਏਰੀਆ, ਜਿਹਦਾ ਬਹੁਤ ਲੀਗਲ ਐਕਟੀਵਿਟੀ ਹੁੰਦੀਆਂ। ਮੈਂ ਵੀ 1-2 ਵਾਰੀ ਰੁਕਿਆ ਉੱਥੇ ਨਾ, ਜਿੱਦਾਂ ਦਿਨੇ ਨਾ, ਜਿੱਦਾਂ ਆਈ ਥਿੰਕ ਆਪਣੀ ਜਾਂ ਸਟੇਟ ਨੂੰ ਜਾਂ ਜਿਹੜੀ ਉਹ ਸਿਟੀ ਨੂੰ ਉਹ ਕੁਛ ਕਰਨਾ ਚਾਹੀਦਾ ਬਈ ਜਿਹੜਾ ਏਰੀਆ ਨੂੰ ਕਲੀਨ ਅਪ ਕਰਨਾ ਚਾਹੀਦਾ, ਜ਼ਰੂਰੀ ਹੈ ਨਾ। ਲਾਈਕ ਜਿੱਦਾਂ ਹੁਣ ਟਰੱਕ ਡਰਾਈਵਰ ਆ ਜਾਂ ਆਪਾਂ ਬਾਹਰ ਜਾਂਦੇ ਆਪਾਂ ਰੋਕਣਾ ਤਾਂ ਪੈਂਦਾ ਕਿਸੇ ਪਾਸੇ, ਜਾਂ ਕੋਈ ਚੀਜ਼ ਲੈਣ ਨੂੰ ਜਾਂ ਆਪਾਂ ਰੈਸਟ ਨੂੰ ਵਰਤਣਾ। ਸੋ ਆਈ ਥਿੰਕ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਵੀ ਨਾ ਏਰੀਆ ਕਲੀਨ ਅਪ ਕਰਨ, ਵੀ ਜਿਹੜੇ ਲੀਗਲ ਐਕਟੀਵਿਟੀ ਹੁੰਦੀਆਂ ਉੱਥੇ ਆਲੇ ਦੁਆਲੇ ਟਰੱਕ ਸਟਾਪ ਤੇ, ਜਿਹੜੇ ਅਪਾਰਟਮੈਂਟ ਆਲੇ ਦੁਆਲੇ ਉੱਥੇ ਹੀ ਬਹੁਤ ਮਾੜੀਆਂ ਚੀਜ਼ਾਂ ਹੁੰਦੀਆਂ ਲੀਗਲ ਐਕਟੀਵਿਟੀ। ਸੋ ਆਈ ਥਿੰਕ ਟਰੱਕ ਸਟਾਪ ਦਾ ਕੋਈ ਕਸੂਰ ਨਹੀਂ, ਉਹਨਾਂ ਦੀ ਗੱਲ ਬਿਜ਼ਨਸ ਖੋਲੀ ਆ, ਪਰ ਪੁਲਿਸ ਦੀ ਜ਼ਿੰਮੇਵਾਰੀ ਆ ਵੀ ਇਹ ਜਿਹਾ ਕਲੀਨ ਅਪ ਕਰਨ ਆਲੇ ਦੁਆਲੇ ਜਿਹੜੇ ਲੀਗਲ ਐਕਟੀਵਿਟੀ ਹੁੰਦੀਆਂ ਉਹ ਬੰਦ ਕਰਨ। ਹੋਮਲੈਸ ਆ ਹੋਰ ਵੀ ਕਿੰਨਾ ਕੁਝ ਉੱਥੇ ਆਲੇ ਦੁਆਲੇ ਹੁੰਦਾ।
ਇਹ ਮੈਂ ਕਹਿਣਾ ਜੀ। ਸੀਗਾ ਵੀ ਜੀ ਏਰੀਆ ਬਹੁਤ ਮਾੜਾ ਉੱਥੇ। ਜੀ ਜੀ ਸੋ ਪਹਿਲਾਂ ਇਹ ਟਰੱਕ ਸਟਾਪ ਨਹੀਂ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸਟੋਰੀ ਸਾਂਝੀ ਕੀਤੀ ਆ, ਆਪਾਂ ਕਿਸੇ ਪਾਰਟਿਕੂਲਰ ਟਰੱਕ ਸਟਾਪ ਬਾਰੇ ਨਹੀਂ ਗੱਲ ਕਰ ਰਹੇ। ਜਿਹੜੀ ਬੁੱਕ ਵੀ ਆ ਵੀ 850 ਮਰਡਰ ਹੋ ਚੁੱਕੇ ਹੈਗੇ ਆ, ਸੋ ਬੜਾ ਖਤਰੇ ਵਾਲਾ ਕੰਮ ਹੈਗਾ ਆ। ਸੋ ਆਪਣਾ ਇਹ ਖਬਰ ਲਿਆਉਣ ਦਾ ਮਕਸਦ ਇਹੀ ਸੀ ਵੀ ਭਾਈ ਜਿੱਥੇ ਵੀ ਕਿਤੇ ਤੁਸੀਂ ਗੈਸ ਟਰੱਕ ਸਟਾਪ ਤੇ ਜਾਂਦੇ ਆ, ਪਾਰਕ ਕਰਦੇ ਆ, ਰੈਸਟ ਏਰੀਏ ਦੇ ਵਿੱਚ ਹੈਗੇ ਆ, ਬੜੇ ਧਿਆਨ ਦੇ ਨਾਲ, ਜਾਂ ਕੋਈ ਲਾਗੇ ਹੋਰ ਆਪਣਾ ਪੰਜਾਬੀ ਭੈਣ ਭਰਾ ਹੈਗਾ ਆ, ਸੋ ਸਾਰੇ, ਤਾਂ ਕਿ ਤੁਸੀਂ ਕੀ ਕਰ ਸਕਦੇ ਆ ਜਿਹੜੇ ਖੁਦ ਟਰੱਕਿੰਗ ਚਲਾਉਂਦੇ ਹੈਗੇ, ਆਪਣਾ ਕੋਈ ਪੋਜ਼ਿਟਿਵ ਗੁੱਡ ਪੁਆਇੰਟ ਦੱਸ ਸਕਦੇ, ਤਾਂ ਕਿ ਜਿਹੜੇ ਹੋਰ ਨਵੇਂ ਆਪਣੇ ਇਸ ਫੀਲਡ ਦੇ ਵਿੱਚ ਆ ਰਹੇ ਆ ਉਹਨਾਂ ਨੂੰ ਧਿਆਨ ਹੋਵੇ। ਇਸ ਕਰਕੇ ਆਪਾਂ ਇਹ ਸ਼ੇਅਰ ਕਰ ਰਹੇ ਸੀ। ਨਾਲੇ ਬਿਲਕੁਲ, ਨਾਲੇ ਆਪਾਂ ਇੱਥੇ ਵੀ ਕਲੀਅਰ ਕਰਦੇ ਚੱਲੀਏ ਕਿ ਆਪਾਂ ਇੱਥੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਦੇ ਸਾਡੇ ਭਰਾ ਨੇ, ਭੈਣ ਭਰਾ ਨੇ, ਉਹਨਾਂ ਨੂੰ ਕ੍ਰਾਈਮ ਦਾ ਕਿਵੇਂ ਸਾਹਮਣਾ ਕਰਨਾ ਪੈਂਦਾ, ਆਪਾਂ ਇਹਦੇ ਤੇ ਗੱਲ ਕਰ ਰਹੇ ਹਾਂ, ਨਾ ਕਿ ਕਿਸੇ ਪਾਰਟਿਕੂਲਰ ਟਰੱਕ ਸਟਾਪ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ, ਨਾ ਹੀ ਕਿਸੇ ਪਾਰਟਿਕੂਲਰ ਏਰੀਆ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਜੀ ਜੀ ਰਮਨ ਜੀ। ਬਿਲਕੁਲ ਜੀ, ਸਹੀ ਗੱਲ ਆ। ਐਂਡ ਡੈਫੀਨੇਟਲੀ ਇਹਦੇ ਵਿੱਚ ਆਪਾਂ ਹਮੇਸ਼ਾ ਕਹਿੰਦੇ ਆਉਂਦੇ ਆ ਕਿ ਆਪਣੀ ਜਿਹੜੀ ਕਮਿਊਨਿਟੀ ਹੈਗੀ ਹੈ, ਜਾਂ ਆਪਣਾ ਜਿਹੜਾ ਟਰੱਕਰ ਕਮਿਊਨਿਟੀ ਹੈਗੀ ਆ, ਉਹਨਾਂ ਦੇ ਵਿੱਚ ਇਹ ਅਵੇਅਰਨੈਸ ਹੋਣੀ ਜ਼ਰੂਰੀ ਆ ਕਿ ਕਿਵੇਂ ਆਪਣੇ ਆਪ ਨੂੰ ਸੇਫ ਰੱਖਣਾ, ਕਿਵੇਂ ਆਪਣੇ ਆਪ ਨੂੰ ਜਿਹੜਾ ਆ ਉਹ ਤੁਸੀਂ ਮਤਲਬ ਕਿ ਅਵੇਅਰ ਹੋਣਾ ਹੈ ਕਿ ਸੜਕ ਦੇ ਉੱਤੇ ਜੋ ਚੱਲਦੇ ਆ ਤੁਸੀਂ, ਵੈਸੇ ਤਾਂ ਹਰ ਇੱਕ ਬੰਦੇ ਨੂੰ ਜਿਹੜਾ ਘਰੋਂ ਬਾਹਰ ਨਿਕਲਦਾ ਆ, ਚਾਹੇ ਉਹ ਕਾਰ 'ਚ ਆ ਚਾਹੇ ਕਿਸੇ ਚੀਜ਼ 'ਚ ਵੀ ਆ, ਉਹਨੂੰ ਅਵੇਅਰਨੈਸ ਜ਼ਰੂਰੀ ਹੈਗੀ ਆ। ਪਰ ਟਰੱਕਿੰਗ ਦੇ ਵਿੱਚ ਕਿਉਂਕਿ ਤੁਸੀਂ ਹਰ ਟਾਈਮ ਰੋਡ ਤੇ ਹੁੰਦੇ ਆ, ਸੋ ਇਸ ਕਰਕੇ ਤੁਹਾਡੀ ਅਵੇਅਰਨੈਸ ਔਰ ਤੁਹਾਡਾ ਜਿਹੜਾ ਸਾਰਾ ਕੁਛ ਹੈਗਾ ਉਹ ਬਹੁਤ ਜ਼ਰੂਰੀ ਹੋਣਾ ਚਾਹੀਦਾ। ਜੀ ਜੀ। ਸੋ ਸਰੋਤੇ ਜਿੰਨੇ ਸਾਡੇ ਟਰੱਕਿੰਗ ਵਾਲੇ ਹੈਗੇ ਆ, ਜਰੂਰ ਜੇ ਚਾਂਸ ਲੱਗਾ ਤਾਂ ਬੁੱਕ ਜਰੂਰ ਪੜਿਓ। ਫਰੈਂਕ ਫਿਗਲੂਜ਼ੀ ਦੀ ਇਹ ਬੁੱਕ ਆ, ਲੌਂਗ ਹਾਲ ਹੰਟਿੰਗ ਦਾ ਹਾਈਵੇ ਸੀਰੀਅਲ ਕਿਲਰਸ। ਇਹਦੇ ਚ ਕਾਫੀ ਜਿਹੜੇ ਉਹਨੇ ਕੇਸ ਵੀ ਦੱਸੇ ਆ, ਕਿੱਥੇ ਕੀ ਹੋਇਆ, ਕਿੱਦਾਂ ਹੋਇਆ, ਤੇ ਤੁਹਾਨੂੰ ਜਿਹੜਾ ਹੈ ਨੌਲੇਜ ਵੀ ਮਿਲੂਗਾ। ਇੱਕ ਜਰੂਰ ਜਾਂਦੇ ਜਾਂਦੇ ਹੋਰ ਖਬਰ ਸਾਂਝੀ ਕਰਨੀ ਆ, ਸਾਡੇ ਸਰੋਤੇ ਨੇ ਵੀ ਭੇਜੀ ਹੈਗੀ ਆ ਰਮਨ ਜੀ। ਉਹ ਕਹਿੰਦੇ ਆ ਵੀ ਇਸ ਜਿਹੜੀ ਨਿਊਜ਼ ਆ, ਨੈਸ਼ਨਲ ਟਰਾਂਸਪੋਰਟੇਸ਼ਨ ਇੰਸਟੀਚਿਊਟ ਨੇ ਇਹ ਕਿਹਾ ਆ ਵੀ ਜਿਹੜੇ ਪ੍ਰਾਈਵੇਟ ਫਲੀਟਸ ਆ ਉਹ ਡਰਾਈਵਰਸ ਨੂੰ ਹਾਇਰ ਕਰ ਰਹੇ ਆ, ਈਵਨ ਦੋ ਮਾਰਕੀਟਸ ਚੇਂਜ ਹੋ ਰਹੀਆਂ ਹੈਗੀਆਂ, ਭਾਵੇਂ ਸਲੋ ਵੀ ਹੈਗੀਆਂ। ਸੋ ਪ੍ਰਾਈਵੇਟ ਫਲੀਟਸ ਹਾਇਰ ਕਰ ਰਹੇ ਆ, ਆਪਣੀਆਂ ਵਹੀਕਲਸ ਨੂੰ ਵੀ ਐਡ ਕਰ ਰਹੇ ਆ, ਹੋਰ ਮਾਰਕੀਟ ਕੰਡੀਸ਼ਨ ਚੇਂਜ ਹੋ ਰਹੀ ਹੈਗੀ। ਅਲਟੀਮੇਟਲੀ ਕਹਿੰਦੇ ਵੀ ਆਪਣਾ ਜਿਹੜਾ ਪੇ ਮਾਡਲਸ ਹੈਗਾ ਉਹਨੂੰ ਵੀ ਰੀਸਟਰਕਚਰ ਕਰ ਰਹੇ ਹੈਗੇ ਆ, ਤਾਂ ਕਿ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਈਜ਼ਲੀ ਅੰਡਰਸਟੈਂਡ ਹੋ ਜਾਏ, ਬੈਟਰ ਮਾਰਕੀਟ ਜੌਬ ਓਪਰਚੁਨਿਟੀਜ਼ ਦੇ ਲਈ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਕਹਿੰਦੇ NTI ਇਹ ਫੋਰਕਾਸਟ ਕਰ ਰਹੀ ਆ ਵੀ ਜਿਹੜੇ ਡਰਾਈਵਰ ਦੀਆਂ ਵੇਜਸ ਪ੍ਰਾਈਵੇਟ ਜਿਹੜੇ ਹੈਗੇ ਆ ਫਲੀਟਸ, ਉਹਨਾਂ ਦੇ ਵਿੱਚ 2.5 ਤੋਂ ਲੈ ਕੇ 5.5% ਤਾਈਂ ਇਸ ਸਾਲ ਇਨਕਰੀਜ਼ ਹੋਣੀ ਆ ਓਵਰਆਲ। ਬਿਲਕੁਲ, ਡਰਾਈਵਰ ਰਿਟੈਂਸ਼ਨ ਤਾਂ ਚਾਹੀਦੀ ਹੈ ਜੀ। ਜਿਹੜੀ ਡਰਾਈਵਰ ਦੀ ਇਸ ਵੇਲੇ ਸ਼ਾਰਟੇਜ ਹੀ ਮੰਨੀ ਜਾ ਰਹੀ ਹੈ, ਮੇਰੇ ਖਿਆਲ ਡਰਾਈਵਰ ਸ਼ਾਰਟੇਜ ਨਹੀਂ ਗੀ, ਡਰਾਈਵਰ ਰਿਟੈਂਸ਼ਨ ਦੀ ਪ੍ਰੋਬਲਮ ਹੈਗੀ ਆ ਓਵਰਆਲ ਇੰਡਸਟਰੀ ਦੇ ਵਿੱਚ। ਜੇ ਡਰਾਈਵਰ ਨੂੰ ਰਿਟੇਨ ਕਰ ਸਕਦੇ ਹੈਗੇ ਕਿਸੇ ਢੰਗ ਨਾਲ ਵੀ, ਚਾਹੇ ਉਹ ਵੇਜਸ ਇਨਕਰੀਜ਼ ਨਾ, ਚਾਹੇ ਉਹ ਆਪਣੀ ਉਹਦੀ ਲਾਈਫ ਸਟਾਈਲ ਬੈਟਰ ਲਾਈਫ ਸਟਾਈਲ ਹੈ, ਜਿੱਦਾਂ ਹੁਣ ਪਾਰਕਿੰਗ ਦਾ ਇਸ਼ੂ ਆ, ਜੇ ਪਾਰਕਿੰਗ ਦਾ ਇਸ਼ੂ ਸੋਲਵ ਕੀਤਾ ਜਾਵੇ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਡਰਾਈਵਰ ਰਿਟੈਂਸ਼ਨ ਦੇ ਉੱਤੇ ਕੰਮ ਕਰਦੀਆਂ ਹੈਗੀਆਂ, ਸੋ ਉਹਨਾਂ ਦੇ ਵੱਲ ਧਿਆਨ ਦੇਣਾ ਚੰਗੀ ਗੱਲ। ਜੀ ਜੀ ਜੀ। ਸਰੋਤੇ ਤੁਸੀਂ ਵੀ ਕੋਈ ਤੁਹਾਡੇ ਮਨ 'ਚ ਕੋਈ ਸਵਾਲ ਹੈ ਜਾਂ ਸੇਫਟੀ ਨੂੰ ਲੈ ਕੇ, ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ, ਕਾਲ ਕਰ ਸਕਦੇ ਹੋ 468 272 5200 ਤੇ। ਜੀ ਹਰਜੋਤ ਜੀ, ਤੁਸੀਂ ਕੁਝ ਕਹਿ ਰਹੇ ਸੀ ਜੀ। ਸੋ ਸੇਫਟੀ ਨੂੰ ਲੈ ਕੇ ਸਾਡੇ ਜਿਹੜੇ ਸਰੋਤੇ ਹਰਭੁਪਿੰਦਰ ਸਿੰਘ ਹੋਣੀ ਆ ਤੂਰ, ਉਹ ਕਹਿੰਦੇ ਆ ਵੀ ਜੇ ਕਿਸੇ ਨੇ ਪਾਇਆ ਵੀ ਆ ਕੋਈ ਸੋਨਾ ਵਗੈਰਾ, ਤੇ ਉਹਨੂੰ ਸ਼ਰਟ ਦੇ ਥੱਲੇ ਲੁਕੋ ਕੇ ਰੱਖਣਾ ਚਾਹੀਦਾ ਹੈਗਾ ਆ। ਤੇ ਇੱਕ ਉਹਨਾਂ ਦਾ ਕੁਐਸਚਨ ਆ ਹਰਭੁਪਿੰਦਰ ਸਿੰਘ ਤੂਰ ਹੋਣਾ ਦਾ, ਵੀ ਕਿੰਨੇ ਘੰਟੇ ਡਰਾਈਵਰ ਐਲੀਜੀਬਲ ਆ ਫॉर ਡਿਟੈਂਸ਼ਨ? ਮੈਨੂੰ ਇਹ ਕੁਐਸਚਨ ਸਮਝ ਨਹੀਂ ਆਇਆ ਹੈਗਾ ਕਿ ਐਲੀਜੀਬਲ ਦੀ ਕੀ ਹੈ। ਦੇयर इज नो ਐਲੀਜੀਬਿਲਿਟੀ ਫॉर ਡਿਟੈਂਸ਼ਨ। ਡਿਟੈਂਸ਼ਨ 5 ਘੰਟੇ ਦੀ ਵੀ ਹੋ ਸਕਦੀ, 10 ਦੀ ਵੀ ਹੋ ਸਕਦੀ ਹੈ, ਦਿਹਾੜੀ ਦੀ ਵੀ, 2 ਦਿਹਾੜੀਆਂ ਦੀ ਵੀ ਹੋ ਸਕਦੀ ਹੈ, ਡਿਪੈਂਡਿੰਗ ਔਨ ਯੋਰ ਲੋਡ। ਕੀ ਲੋਡ ਜਿਹੜਾ ਹੈਗਾ ਉਹ ਜਿਹੜਾ ਕਿੰਨੇ ਟਾਈਮ ਤੱਕ ਹੁੰਦਾ। ਜਿਹੜੀ ਐਲੀਜੀਬਿਲਿਟੀ ਆ ਉਹ ਹੁੰਦੀ ਆ ਕਿ ਤੁਸੀਂ ਜਦੋਂ ਤੁਸੀਂ ਕੰਟਰੈਕਟ ਸਾਈਨ ਕੀਤਾ, ਜਾਂ ਤੁਸੀਂ ਜੋ ਡਰਾਈਵਰ ਨੇ ਉੱਥੇ ਕੰਪਨੀ ਲਈ ਕੰਮ ਸ਼ੁਰੂ ਕੀਤਾ ਆ, ਜੇ ਤਾਂ ਡਰਾਈਵਰ ਦੀ ਡਿਟੈਂਸ਼ਨ ਹੈ, ਡਰਾਈਵਰ ਦੀ ਡਿਟੈਂਸ਼ਨ ਤਾਂ ਰਾਈਟ ਵੇ ਸ਼ੁਰੂ ਹੁੰਦੀ ਹੈ, ਕਿਉਂਕਿ ਉਹ ਵੇਟ ਕਰ ਰਿਹਾ ਉੱਥੇ, ਆਵਰਸ ਦੇ ਹਿਸਾਬ ਦੇ ਨਾਲ ਵੇਟ ਕਰ ਰਿਹਾ। ਜਿਹੜੇ ਓਨਰ ਆਪਰੇਟਰ ਹੈਗੇ ਆ, ਉਹ ਕਈ ਵਾਰੀ ਹੋ ਜਾਂਦਾ ਕਿ ਫਸਟ 2 ਆਵਰ ਜਿਹੜੇ ਆ ਉਹ
ਯੂਜ਼ਲੀ ਜਿਹੜੀ ਆ ਉਹ ਕਹਿ ਦਿੰਦੇ ਫਸਟ 2 ਆਵਰਸ ਜਿਹੜਾ ਟਰੱਕ ਆ ਉਹਨੂੰ ਲੋਡਿੰਗ ਨੂੰ ਅਨਲੋਡਿੰਗ ਨੂੰ 2 ਘੰਟੇ 2 ਘੰਟੇ ਤਾਂ ਲੱਗਦੇ ਹੈਗੇ ਆ। ਸੋ ਇਸ ਕਰਕੇ ਉਹ ਪਹਿਲੇ 2 ਘੰਟੇ ਹੋ ਜਾਂਦੇ ਇੱਦਾਂ। ਉਸ ਤੋਂ ਬਾਅਦ ਇਹ ਕਸਟਮੈਰੀਲੀ ਆ ਆਪਾਂ ਮਤਲਬ ਕਿ ਇਹ ਚੀਜ਼ ਗੱਲ ਕਰਦੇ ਆ, ਇਹਦੇ ਤੇ ਕੋਈ ਰਿਟਰਨ ਨਹੀਂ ਹੈਗਾ ਕਿ ਤੁਹਾਨੂੰ ਕਿੰਨਾ ਟਾਈਮ ਜਿਹੜਾ ਆ ਉੱਥੇ ਡਿਟੈਂਸ਼ਨ, ਉਸ ਤੋਂ ਬਾਅਦ ਤੁਹਾਡੀ ਡਿਟੈਂਸ਼ਨ ਸ਼ੁਰੂ ਹੋਣੀ ਹੈ। ਕਈ ਕੰਪਨੀਆਂ ਹੈਗੀਆਂ, ਕਈ ਬ੍ਰੋਕਰ ਹੈਗੇ ਆ, ਉਹ ਦੇਖਦੇ ਆ ਵੀ ਇਹ ਮਤਲਬ ਕਿ ਆਵਰਲੀ ਬੇਸ ਦੇ ਉੱਤੇ ਜਦੋਂ ਡਿਟੈਂਸ਼ਨ ਜ਼ਿਆਦਾ ਹੋ ਜਾਂਦੀ ਆ, ਜੇ ਮੰਨ ਲਓ $20 20 ਘੰਟੇ ਦੇ ਜੇ ਦਿੰਦਾ ਆ ਤਾਂ ਉਹ ਜੇ 10 ਘੰਟੇ ਖੜਾ ਆ ਤਾਂ ਉਹਦੇ $200 ਬਣ ਗਏ ਹੈ ਨਾ। ਤੇ ਉਹ $200 ਦੇਣ ਦੀ ਬਜਾਏ ਉਹਨੂੰ ਕਹਿੰਦਾ ਵੀ ਓਕੇ ਮੈਂ ਤੈਨੂੰ ਲੇ ਓਵਰ ਦੇਣਾ, ਓਵਰਨਾਈਟ ਦਾ ਲੇ ਓਵਰ ਉਹਨਾਂ ਨੇ ਲਿਖਿਆ ਹੁੰਦਾ ਕਿ $150 ਆ ਫਲੈਟ ਫੀ ਵੀ ਜੇ ਤੁਹਾਡਾ ਲੇ ਓਵਰ। ਸੋ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਹ ਇਸ ਮਾਮਲੇ 'ਚ ਹੁੰਦੀਆਂ ਆ। ਇਹ ਨੈਗੋਸ਼ੀਏਬਲ ਹੈਗਾ, ਇਹਦੇ 'ਚ ਕੋਈ ਸੈਟ ਸਟੈਂਡਰਡ ਨਹੀਂ ਹੈਗਾ, ਇਹਦੇ 'ਚ ਕੋਈ ਗਾਈਡਲਾਈਨਸ ਨਹੀਂ ਹੈਗੀ ਕਿ ਕਿਵੇਂ ਆ। ਇਹ ਜਸਟ ਇੱਕ ਇੰਡਸਟਰੀ ਸਟੈਂਡਰਡ ਹੈਗਾ ਜਿਹੜਾ ਚੱਲ ਰਿਹਾ ਹੈਗਾ। ਜੀ 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 ਜੀ। ਸੋ ਰਮਨ ਜੀ ਬਹੁਤ ਬਹੁਤ ਧੰਨਵਾਦ। ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਆਪਾਂ। ਜੀ 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 ਜੀ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਦੱਸਦੇ ਜਾਈਏ, ਸਾਡੀ ਜਿਹੜੀ ਟੀਮ ਆ ਉਹ ਇਸ ਟਾਈਮ ਵਾਸ਼ਿੰਗਟਨ DC ਪਹੁੰਚੀ ਹੋਈ ਹੈਗੀ ਆ। ਵਾਸ਼ਿੰਗਟਨ DC ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਕੁਝ ਕਾਂਗਰਸਮੈਨਾਂ ਨਾਲ ਗੱਲਬਾਤ ਚੱਲ ਰਹੀ ਆ। ਆਪਣੇ ਜਿਹੜੇ ਪੰਜਾਬੀ ਸਿੱਖ ਭੈਣ ਭਰਾ ਹੈਗੇ ਆ, ਹੋਰ ਕਮਿਊਨਿਟੀਆਂ ਦੇ ਲੋਕ ਵੀ ਕਾਫੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ। ਤੇ ਨਾਲ ਹੀ US ਦੀ ਕਾਂਗਰਸ ਦਾ ਸੈਸ਼ਨ ਜਿਹੜਾ ਆ ਉਹ ਅਰਦਾਸ ਦੇ ਨਾਲ ਸ਼ੁਰੂ ਹੋਣਾ ਹੈ। ਉਹ ਵੀ ਜਿਹੜੀ ਸਾਰੀ ਰਿਪੋਰਟ ਆ ਤੁਹਾਨੂੰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਆਪਾਂ ਜਾਂ 1-2 ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਉੱਥੇ ਕੀ ਕੁਝ ਵਾਪਰਿਆ ਹੈਗਾ। ਸੋ ਕੱਲ ਮੈਂ ਕਾਫੀ ਡਿਟੇਲਸ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਇੰਡੀਆ ਵਾਲਿਆਂ ਦੇ ਨਾਲ ਗੱਲਬਾਤ ਕਰ ਰਹੀ ਹੈਗੀ, ਜਾ ਰਹੀ, ਪਰ ਇੰਡੀਆ ਵਾਲੇ ਹਮੇਸ਼ਾ ਹੀ ਇਗਨੋਰ ਕਰ ਰਹੇ ਹੈਗੇ ਆ। ਸੋ ਇੱਕ ਬਹੁਤ ਵੱਡਾ ਇਸ਼ੂ ਆ ਉੱਥੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਤੇ ਉੱਥੇ ਦੇ ਇਲੈਕਟਡ ਆਫੀਸ਼ੀਅਲੀ ਰਲੇ ਹੋਏ ਆ ਬਾਹਰ ਦੀਆਂ ਸਰਕਾਰਾਂ ਦੇ ਨਾਲ, ਜਿਹੜੀ ਨਵੀਂ ਰਿਪੋਰਟ ਆਈ ਹੈਗੀ ਆ। ਸੋ ਉਹਦੇ ਬਾਰੇ ਵੀ ਜ਼ਰੂਰ ਆਪਾਂ ਅਪਡੇਟ ਦੇਵਾਂਗੇ। ਤੇ ਜਾਂਦੇ ਜਾਂਦੇ ਵੀ ਦੱਸਦੇ ਜਾਈਏ, ਅੱਜ ਵੀਰਵਾਰ ਆ ਤੇ ਫ੍ਰਿਜ਼ਨੋ ਏਰੀਏ ਦੇ ਜਿਹੜੇ ਸਾਡੇ ਸਰੋਤੇ ਹੈਗੇ ਆ, ਜਿਹੜੇ 1300 AM ਤੇ 104.5 FM ਤੁਸੀਂ ਸੁਣ ਰਹੇ ਹੋ, ਚਾਹੇ ਘਰਾਂ 'ਚ, ਕਾਰਾਂ 'ਚ ਕਾਲ ਕਰ ਸਕਦੇ ਹੋ 408 272 5200 ਤੇ। ਅੱਜ ਜਿਹੜੇ ਰੈਫਲਸ ਨਿਕਲਣੇ ਹੈਗੇ ਆ, ਪਿਛਲੇ ਹਫ਼ਤੇ ਅਸੀਂ ਕੱਢੇ ਨਹੀਂ ਸੀ ਕਿਉਂਕਿ ਘੱਲੂ ਘਰਾ ਹਫ਼ਤਾ ਸੀਗਾ। ਸੋ ਅੱਜ ਉਹ ਰੈਫਲਸ ਨਿਕਲਣੇ 11 ਵਜੇ ਦੇ ਕਰੀਬ। ਸੋ ਜਿੰਨਿਆਂ ਨੇ ਵੀ ਕਾਲਾਂ ਕੀਤੀਆਂ, ਬਹੁਤ ਵੱਡੀ ਗਿਣਤੀ 'ਚ ਕਾਲਾਂ ਆਈਆਂ ਆ ਤੇ ਸਾਰਿਆਂ ਦੇ ਜਿਹੜੇ ਆ ਇਨਾਮ ਕੱਢੇ ਜਾਊਗੇ। ਜਿਨ੍ਹਾਂ ਨੇ ਹਜੇ ਨਹੀਂ ਇਸ ਰੈਫਲ 'ਚ ਹਿੱਸਾ ਪਾਇਆ, ਉਹ ਤੁਸੀਂ ਹੁਣ ਕਾਲ ਕਰ ਸਕਦੇ ਹੋ 408 272 5200 ਤੇ ਆਪਾਂ ਪ੍ਰਵੀਨ ਜੀ ਇਜਾਜ਼ਤ ਲੈਂਦੇ ਹਾਂ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਜਿਹੜੇ ਆਪਾਂ ਇੱਕ ਹੋਰ ਅਹਿਮ ਜਾਣਕਾਰੀ ਹਰਜੋਤ ਸਿੰਘ ਖਾਲਸਾ ਜੀ ਆਪਾਂ ਦਿੰਦੇ ਜਾਈਏ ਪੰਜਾਬੀ ਰੇਡੀਓ ਐਸੇ ਦੇ ਸਰੋਤਿਆਂ ਨੂੰ ਕਿ ਪਾਤਸ਼ਾਹੀ ਰੈਲੀ ਜਿਹੜੀ ਸੋਵਰਨਟੀ ਰੈਲੀ ਜਿਹੜੀ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ 15 ਜੂਨ ਨੂੰ ਕੱਢੀ ਜਾ ਰਹੀ ਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 5ਵੇਂ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਜੂਨ 1984 ਦੇ ਘੱਲੂ ਘਾਰੇ ਦੀ 40ਵੀਂ ਵਰ੍ਹੇਗੰਢ ਨੂੰ ਇਹ ਸਮਰਪਿਤ ਹੈ। 40 ਸਾਲ ਸ਼ਹੀਦਾਂ ਨਾਲ ਪਾਤਸ਼ਾਹੀ ਰੈਲੀ ਇਹਦਾ ਇਹ ਮੋਟੋ ਹੈ। ਤੇ ਇਹ 10 ਤੋਂ ਲੈ ਕੇ 5 ਵਜੇ ਤੱਕ ਸਿਵਿਕ ਸੈਂਟਰ ਪਲਾਜ਼ਾ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ 15 ਜੂਨ ਦਿਨ ਸ਼ਨੀਵਾਰ ਨੂੰ ਉੱਥੇ ਕੱਢੀ ਜਾ ਰਹੀ ਆ। ਸਹਿਜ ਪਾਠ ਦੀ ਸੰਪੂਰਨਤਾ ਉਪਰੰਤ ਕੀਰਤਨ, ਕਥਾ, ਢਾਡੀ ਵਾਰਾਂ ਹੋਣਗੀਆਂ, ਤਕਰੀਰਾਂ ਤੇ ਹੋਰ ਬਹੁਤ ਜਿਹੜੇ ਬੁਲਾਰੇ ਨੇ ਦੁਨੀਆ ਭਰ ਦੇ ਵਿੱਚ ਇੰਟੈਲੈਕਚੁਅਲ ਲੈਵਲ ਦੇ ਜਿਹੜੇ ਲੋਕ ਨੇ ਉਹ ਦੱਸਣਗੇ ਕਿ ਇਸ ਘੱਲੂ ਘਾਰੇ ਦੇ ਵਿੱਚ ਕਿਵੇਂ ਕੌਮ ਦਾ ਜਿਹੜਾ ਹੁਕਾਨ ਹੋਇਆ। ਇਹਦੇ ਨਾਲ ਨਾਲ ਤੁਸੀਂ ਇਸ ਬਾਬਤ ਨੰਬਰ ਵੀ ਉਹਨਾਂ ਨੇ ਇੱਕ ਜਾਰੀ ਕੀਤਾ ਪ੍ਰਬੰਧਕਾਂ ਨੇ 8447361984 ਦੇ ਉੱਤੇ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਇਸ ਰੈਲੀ ਬਾਬਤ, ਟਰਾਂਸਪੋਰਟੇਸ਼ਨ ਬਾਬਤ ਤੁਸੀਂ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੋ। ਤੇ ਕੱਲ ਦੇ ਆਪਣੇ ਜਿਹੜਾ ਪ੍ਰੋਗਰਾਮ ਸੀ ਸਾਂਝੀ ਸੱਤ 3 ਤੋਂ 4 ਦਾ, ਉਹਦੇ ਵਿੱਚ ਵੀ ਆਪਾਂ ਦੱਸਿਆ ਸੀਗਾ ਤੇ ਗੁਰਦੀਪ ਸਿੰਘ ਜੀ ਫ੍ਰੈਜ਼ਨੋ ਤੋਂ ਉਹ ਬੱਸਾਂ ਲਿਜਾ ਰਹੇ ਨੇ। 8 ਤੋਂ ਲੈ ਕੇ 8 ਵਜੇ ਪਹਿਲੀ ਬੱਸ ਚੱਲਣੀ ਹੈ, ਤੁਰਨੀ ਹੈ ਤੇ 8:30 ਆਖਿਰਲੀ ਬੱਸ ਜਿਹੜੀ ਤੀਜੀ ਬੱਸ ਹੋਊਗੀ ਉਹ ਤੁਰਨੀ ਹੈ। ਤੇ ਤੁਸੀਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੋ। ਉਹਨਾਂ ਨੇ ਨੰਬਰ ਦਿੱਤਾ ਸੀਗਾ, ਉਹਨਾਂ ਦਾ ਨੰਬਰ ਵੀ ਮੈਂ ਇੱਕ ਵਾਰ ਫਿਰ ਤੋਂ ਤੁਹਾਡੀ ਜਾਣਕਾਰੀ ਦੇ ਲਈ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰ ਦਿੰਦਾ। ਗੁਰਦੀਪ ਸਿੰਘ ਜੀ ਫ੍ਰੈਜ਼ਨੋ ਤੋਂ 4085904204 ਉਹਨਾਂ ਦਾ ਨੰਬਰ ਆ। ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਜੀ ਬਿਲਕੁਲ 408 590 4204
ਜੀ ਜੀ ਉਹਨਾਂ ਨੇ 3 ਬੱਸਾਂ ਅਰੇਂਜ ਕੀਤੀਆਂ ਆ, ਜਿਹੜਾ ਗੁਰਦੁਆਰਾ ਸਾਹਿਬ ਸ਼ਾਹ ਰੋਡ ਦੇ ਲਾਗੇ ਆ, ਜਿਹਨੂੰ ਡਾਕਟਰਾਂ ਦਾ ਗੁਰਦੁਆਰਾ ਕਰਕੇ ਜਾਣਿਆ ਜਾਂਦਾ ਹੈਗਾ ਆ। ਜੀ ਜੀ ਸੋ ਉੱਥੋਂ ਬੱਸਾਂ ਚੱਲਣੀਆਂ, ਕਾਲ ਕਰ ਲਿਓ, ਕਿਉਂਕਿ ਫਿਰ ਨਹੀਂ, ਕਈ ਵਾਰੀ ਕੀ ਜ਼ਿਆਦਾ ਸੰਗਤ ਹੋ ਜਾਂਦੀ ਆ ਤੇ ਖੜੇ ਪੈਰ ਪ੍ਰਬੰਧ ਨਹੀਂ ਹੁੰਦਾ, ਹਾਂਜੀ ਤੇ ਉਹ ਕਹਿੰਦੇ ਵੀ ਸਾਨੂੰ ਆਈਡੀਆ ਹੋ ਜਾਊਗਾ ਵੀ ਜੇ ਕਿਤੇ ਹੋਰ ਤਾਂ ਨਹੀਂ ਬੱਸ ਲੈਣੀ ਚਾਹੀਦੀ। ਤੇ ਇਸ ਕਰਕੇ ਜਿਨ੍ਹਾਂ ਨੇ ਜਾਣਾ ਆ ਉਹ ਜ਼ਰੂਰ ਉੱਥੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਬਾਕੀ ਹੋਰ ਗੁਰੂ ਘਰਾਂ ਤੋਂ ਵੀ ਬੱਸਾਂ ਜਾ ਰਹੀਆਂ ਹੈਗੀਆਂ, ਉੱਥੇ ਕੀਰਤਨ ਵੀ ਹੋਣਾ ਆ, ਕਥਾ ਵੀ ਹੋਣੀ ਆ, ਭੋਗ ਵੀ ਪੈਣੇ ਹੈਗੇ ਆ, ਜੀ ਤੇ ਇੱਕ ਪ੍ਰਦਰਸ਼ਨੀ ਵੀ ਲਾਈ ਜਾ ਰਹੀ ਹੈਗੀ ਆ। ਸੋ ਇਸ ਵਾਰੀ ਕਹਿੰਦੇ ਨਗਰ ਕੀਰਤਨ ਦਾ ਜਿਹੜਾ ਪਰਮਿਟ ਨਹੀਂ ਮਿਲਿਆ, ਤਾਂ ਕਰਕੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈਗਾ। ਸੋ ਇੱਥੇ ਹੀ ਆਪਾਂ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੀ ਸਾਡੇ ਦੋਵਾਂ ਮੇਰੇ ਵੱਲੋਂ ਹਰਜੋਤ ਸਿੰਘ ਵੱਲੋਂ ਜੀ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।